ਚਰਚਿਜ਼ ਦੇ ਉੱਤੇ ਔਰ ਈਵਨ ਛੱਤੀਸਗੜ੍ਹ ਹੋਏ ਜਾਂ ਉੜੀਸਾ ਹੋਏ ਉਹਨਾਂ ਦੇ ਉੱਤੇ ਸਿੱਧੇ ਹਮਲੇ ਟਰਾਈਬਲਸ ਦੇ ਉੱਤੇ ਜਿਹੜੇ ਈਸਾਈ ਕਨਵਰਟ ਨੇ। ਕੋਈ ਦੁਨੀਆ ਦਾ ਸਭ ਤੋਂ ਵੱਡਾ ਧਰਮ ਈਸਾਈ ਜਿਨ੍ਹਾਂ ਦੇ ਇੰਨੇ ਮੁਲਕ ਨੇ ਉਹਨਾਂ 'ਚੋਂ ਕੋਈ ਨੇ ਕੁਛ ਕਿਹਾ। ਕਸ਼ਮੀਰ 'ਚ ਜੋ ਕੁਛ ਉਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਡਿਸਪਿਊਟਿਡ ਟੈਰੀਟਰੀ ਹੈ, ਉਹਨਾਂ ਦਾ ਕੇਸ ਜਿਹੜਾ ਹੈ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ, ਤਾਂ ਉਹਨਾਂ ਕਿਹਾ ਕਿ ਵੀ ਜੇ ਸਾਰੇ ਵੱਡੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਕਿਸੇ ਨੂੰ ਨੇ ਕੀ ਉਹਨਾਂ ਦਾ ਵਿਗਾੜ ਲਿਆ, ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਇਹਨਾਂ ਨੂੰ ਮਸਲ ਦਿਆਂਗੇ। ਜਿਸ ਕਿਸਮ ਦੀ ਸ਼ਬਦਾਵਲੀ ਪੰਜਾਬ ਦੇ ਗਵਰਨਰ ਪ੍ਰੋਹਤ ਨੇ ਔਰ ਅਮਿਤ ਸ਼ਾਹ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਦੇ ਸਿਨੇਰੀਓ ਤੇ ਉਤਰਨ ਤੋਂ ਬਾਅਦ ਇਸਤੇਮਾਲ ਕੀਤੀ ਸੀ, ਜੋ ਕੁਝ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ, ਕਿਵੇਂ ਉਹਨਾਂ ਨੇ ਇੰਟਰਨੈਟ ਬੰਦ ਕੀਤਾ। ਅਜੇ ਵੀ ਕੁਝ ਇਲਾਕੇ ਨੇ ਤਰਨਤਾਰਨ ਦੇ, ਫਿਰੋਜ਼ਪੁਰ ਦੇ, ਜਿੱਥੇ ਇੰਟਰਨੈਟ ਬੰਦ ਹੈ। ਟਵਿੱਟਰ ਦੇ ਉੱਤੇ ਜਿਹੜੇ ਅਕਾਊਂਟ ਬੈਨ ਕਰਨ ਦੀ ਲਾਈਨ ਭਾਰਤੀ ਗੌਰਮੈਂਟ ਨੇ, ਜਿਨ੍ਹਾਂ ਦੇ ਵਿੱਚ ਬਾਹਰਲੇ MP ਵੀ ਨੇ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੇ ਹੋਣ ਜਗਮੀਤ ਸਿੰਘ ਜਾਂ ਟਿਮ ਉੱਪਲ ਕੰਜ਼ਰਵੇਟਿਵ ਪਾਰਟੀ ਦੇ, ਈਵਨ ਸਿਮਰਨਜੀਤ ਸਿੰਘ ਮਾਨ ਦਾ ਟਵੀਟ ਵੀ ਜਿਹੜਾ ਖੁਦ ਸਿਟਿੰਗ MP ਹੈ ਉਸ ਨੂੰ ਵੀ ਜਿਹੜਾ ਉਹ ਗਾਇਬ ਕੀਤਾ ਗਿਆ। ਫਿਰ ਸਿਵਲ ਲਿਬਰਟੀਜ਼, ਜਿਵੇਂ ਇਹਨਾਂ 9 ਦਿਨਾਂ ਦੇ ਵਿੱਚ ਸਪੌਂਟੇਨੀਅਸ ਗਲੋਬਲ ਜਿਹੜੇ ਨੇ ਪ੍ਰੋਟੈਸਟ ਹੋਏ ਨੇ, ਉਸ ਨੇ ਹਿਲਾ ਕੇ ਰੱਖ ਦਿੱਤਾ ਹੈ ਇਹਨਾਂ ਦੀਆਂ ਜੜ੍ਹਾਂ ਨੂੰ। ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਇਸ ਹਾਈ ਲੈਵਲ ਫੰਕਸ਼ਨ ਦੇ ਲਈ, ਲੇਕਿਨ ਜੋ ਹੀ ਸਿੱਖਾਂ ਨੂੰ ਪਤਾ ਲੱਗਾ ਇਹ ਹੈ, ਉਹਨਾਂ ਨੇ ਮੈਨੇਜਮੈਂਟ ਨੂੰ ਕਿਹਾ ਵੀ ਖਬਰਦਾਰ ਕਿ ਵੀ ਇਹਨੂੰ ਸੱਦਿਆ ਤੁਸੀਂ, ਔਰ ਉਹ ਫਿਰ ਬੈਕ ਟਰੈਕ ਕਰ ਗਏ। ਔਰ ਹਾਈ ਕਮਿਸ਼ਨ ਵੀ ਜੁੱਤੀਆਂ ਤੋਂ ਤਾਂ ਇਹ ਤਾਂ ਨਹੀਂ ਹੈ ਵੀ ਜੁੱਤੀਆਂ ਕੋਈ ਖਲੋ ਕੇ ਮਾਰਨੀਆਂ ਹੁੰਦੀਆਂ, ਵੈਸੇ ਵੀ ਜੁੱਤੀ ਸੁੱਟੀ ਜਾ ਸਕਦੀ ਹੈ। ਸਿਡਨੀ ਵਾਲਿਆਂ ਨੇ ਇਹ ਵੀ ਦੱਸਤਾ ਕਿ ਭਾਈ ਤੁਸੀਂ ਭਾਵੇਂ ਪ੍ਰਾਈਮ ਮਿਨਿਸਟਰ ਲੈਵਲ ਤੇ ਨੈਗੇਟ ਕੀਤਾ ਹੈ, ਜਾ ਕੇ ਉਹਨੂੰ ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਕੰਨ 'ਚ ਕਿਹਾ ਵੀ ਸਿੱਖਾਂ ਦੀ ਖਬਰ ਲਿਓ ਚੰਗੀ ਤਰ੍ਹਾਂ। ਪਰ ਇੱਥੇ ਤਾਂ ਸਿੱਖ ਜਿਹੜੇ ਨੇ ਉਹ ਅੱਗੇ ਵੱਧ ਕੇ ਪਹਿਲਾਂ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦੇ ਕੇ ਪਿਛਲੇ 9 ਦਿਨਾਂ ਤੋਂ ਜਿਹੜਾ ਉਹ ਕਹਿੰਦੇ ਨੇ ਕਿ ਭਾਈ ਉਹ ਪੰਜਾਬੀ 'ਚ ਕਹਿੰਦਾ ਹੁੰਦਾ ਸੀ ਕਿ ਵੀ ਅਸੀਂ ਤਾਂ ਸੂਲੀ ਤੇ ਟੰਗੇ ਹੋਏ। ਨਹੀਂ, ਹੁਣ ਸੂਲੀ ਤੇ ਟੰਗਣਾ ਇਹੀ ਹੁੰਦਾ ਨਾ, ਸੂਲ ਤਾਂ ਕੰਡੇ ਨੂੰ ਹੀ ਕਹਿੰਦੇ ਨੇ ਕਿ ਵੀ ਤੁਸੀਂ ਇਹਨਾਂ 9 ਦਿਨਾਂ 'ਚ ਕਿਹੜਾ ਸਿੱਖ ਘਰ ਹੈ ਜਿਹਦੇ 'ਚ ਚਰਚਾ ਨਹੀਂ ਹੋ ਰਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਹੈ। ਇੰਨੇ ਚੱਕੇ ਨੇ, ਡਿਬਰੂਗੜ੍ਹ ਨਵਾਂ ਕਾਲਾ ਪਾਣੀ ਅਸਾਮ 'ਚ ਲੱਭ ਲਿਆ, ਚੁੱਕ ਕੇ ਤੁਸੀਂ NSA ਲਾ ਕੇ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज़ महा तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 27 मार्च 2023 14 चेत नानकशाही संमत 555 का दिन है। तो डॉक्टर साहब, प्रोग्राम शुरू करने तो पहला असीं दर्शकों ते श्रोतिਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, RCN केबल, बेल फैब्रिकम कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। व्यूअर्स, जे तुसीं TV84 ਨਾਲ प्रोग्राम सचो सच नाल फेसबुक राਹੀਂ जुड़े तो इस वध लाइक करो ਤੇ शेयर करो ਅਤੇ ਨਾਲ ਹੀ YouTube ਤੇ सबसक्राइब भी करो। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स, प्रोग्राम ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ व्यूअर्स, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਔਰ ਜੋ ਆਪਾਂ ਹਮੇਸ਼ਾ ਤਰ੍ਹਾਂ डिस्कस करते हैं अपने व्यूअर्स वाले जी स्पॉन्सरशिप होंगी है उस बारे आप गलबात करांगे। और शुरुआत करते हैं अपने प्रोग्राम की स्पॉन्सरशिप के हवाले तो कि अज का सचो सच प्रोग्राम इंडियाना तो सर्कल लाइन कमर्शियल कैपिटल ने स्पॉन्सर किया है। और ट्रक ट्रेलर और लोन्स ਜਾਂ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਪ੍ਰਾਪਰਟੀ ਰੀਅਲ ਏਸਟੇਟ ਲੋਨ ਲਈ ਤੁਸੀਂ ਸਰਕਲ ਲਾਈਨ ਕਮਰਸ਼ੀਅਲ ਕੈਪੀਟਲ ਦੇ CEO
ਸਿਮਰਤ ਵਿਰਕ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਜਿਹੜਾ ਉਹਨਾਂ ਦਾ ਕੰਟੈਕਟ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਜਿਹੜੀ ਆ ਰਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਤ ਵਿਰਕ ਅਤੇ ਸਰਕਲ ਸਿਟੀ ਕਮਰਸ਼ੀਅਲ ਕੈਪੀਟਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਾਲਤ ਬਾਰੇ, ਸਿਚੁਏਸ਼ਨ ਬਾਰੇ ਕਿ ਪੰਜਾਬ ਵਿੱਚ ਭਾਰਤੀ ਹੁਕੂਮਤ ਦੀ ਜਿਹੜੀ ਜ਼ੁਲਮ ਦੀ ਚੱਕੀ ਹੈ ਉਹ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ। ਔਰ ਦੁਨੀਆ ਭਰ ਵਿੱਚ ਬੈਠੇ ਸਿੱਖ ਇਸ ਜ਼ੁਲਮੀ ਸਾਮਰਾਜ ਨਾਲ ਦੋ ਹੱਥ ਕਰਨ ਲਈ ਸੜਕਾਂ ਤੇ ਉਤਰ ਆਏ ਨੇ। ਔਰ ਆਸਟ੍ਰੇਲੀਆ ਤੋਂ ਲੈ ਕੇ ਵੈਨਕੂਵਰ ਤੱਕ ਰੋਜ਼ ਵਿਖਾਵਿਆਂ ਅਤੇ ਕਾਰ ਰੈਲੀਆਂ ਦਾ ਜਿਵੇਂ ਹੜ ਆ ਗਿਆ ਹੈ। ਸੋ ਇਸ ਸਿੱਖ ਇੱਕ ਮੁਠਤਾ ਨੇ ਭਾਰਤੀ ਹੁਕੂਮਤ ਜਿਹੜੀ ਨੀਂਦ ਹੈ ਉਹ ਉਡਾ ਕੇ ਰੱਖ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਮੂਹ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਗਾਤਾਰਤਾ ਦੇ ਨਾਲ TV 84 ਨਾਲ ਜੁੜ ਰਹੇ ਨੇ ਜੀ। ਔਰ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਸਾਨੂੰ ਬਹੁਤ ਸਾਰੀ ਇਨਪੁਟ ਇਹਨਾਂ ਪਿਛਲੇ 18 ਮਾਰਚ ਤੋਂ ਜਦੋਂ ਤੋਂ ਇਹ ਜ਼ੁਲਮ ਦਾ ਨਵਾਂ ਦੌਰ ਸ਼ੁਰੂ ਹੋਇਆ, ਹਾਲਾਂਕਿ ਉਸ ਲਈ ਹਾਲਾਤ ਤਾਂ ਪਿਛਲੇ ਮਹੀਨਿਆਂ ਦੇ ਵਿੱਚ ਹੀ ਬਣਾਏ ਜਾ ਰਹੇ ਸੀ ਔਰ ਇਹ ਨਜ਼ਰ ਆ ਰਿਹਾ ਸੀ ਕਿ ਇਹਨਾਂ ਨੇ ਜੈਨੋਸਾਈਡ ਦਾ ਇੱਕ ਨਵਾਂ ਫੇਜ਼ ਸ਼ੁਰੂ ਕਰਨਾ ਹੈ। ਪਰ ਜਿਸ ਤੇਜ਼ੀ ਦੇ ਨਾਲ ਔਰ ਜਿਵੇਂ ਬਿਲਕੁਲ ਨੰਗੇ ਚ ਧੜ ਹੋ ਕੇ, ਨੰਗੇ ਚਿੱਟੇ ਹੋ ਕੇ ਰਾਦਰ, ਜਿਸ ਕਿਸਮ ਦਾ ਉਹਨਾਂ ਨੇ, ਜਦੋਂ ਕਿ ਅਜੇ G20 ਮੁਲਕਾਂ ਦੇ ਨੁਮਾਇੰਦੇ ਵੀ ਅਜੇ ਭਾਰਤ ਵਿੱਚ ਨੇ, ਕਿਉਂਕਿ G20 ਕੋਈ ਇੱਕ ਦਿਨ ਜਾਂ 2 ਦਿਨ ਦੀ ਕਾਨਫਰੰਸ ਨਹੀਂ ਸੀ ਜਾਂ ਨਹੀਂ ਹੈ, ਉਸ ਤੋਂ ਪਹਿਲਾਂ ਉਹਨਾਂ ਦਾ ਸੈਮੀਨਾਰ ਦਾ ਸਿਸਟਮ ਸੀ ਜਿਹੜਾ ਕਿ ਡਿਫਰੈਂਟ ਨੁਮਾਇੰਦਿਆਂ ਵੱਲੋਂ ਸੀ ਔਰ ਇਹ ਪ੍ਰੋਸੈਸ ਇਹ ਸਾਰਾ ਵਰਾ ਹੀ ਜਾਰੀ ਰਹਿਣੀ ਹੈ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਉੱਤਰਾਖੰਡ ਦੇ ਵਿੱਚ ਅਗਲਾ ਸੈਸ਼ਨ ਹੈ। ਸੋ ਆਲਰੇਡੀ G20 ਮੁਲਕਾਂ ਦੀ ਨਜ਼ਰ ਭਾਰਤ ਦੇ ਉੱਤੇ ਲੱਗੀ ਹੋਈ ਸੀ, ਉਹਨਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਵੀ ਸੀ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜਿਸ ਬੇਸ਼ਰਮੀ ਦੇ ਨਾਲ ਔਰ ਜਿਸ ਨਾਨ ਡੈਮੋਕ੍ਰੈਟਿਕ ਅੰਦਾਜ਼ ਦੇ ਵਿੱਚ ਜਿਸ ਨੂੰ ਤੁਸੀਂ ਇੱਕ ਧਾੜਵੀ ਹਮਲਿਆਂ ਵਾਂਗ 80,000 ਪੰਜਾਬ ਪੁਲਿਸ ਦੀ ਨਫਰੀ, 8 ਜ਼ਿਲ੍ਹਿਆਂ ਦੀ 7 ਤੋਂ 8 ਜ਼ਿਲ੍ਹਿਆਂ ਦੀ ਪੁਲਿਸ, ਉਹਨਾਂ ਦੇ ਸਿਕਿਉਰਿਟੀ ਦਸਤੇ, ਸੈਂਟਰਲ ਰਿਜ਼ਰਵ ਫੋਰਸ ਦੀਆਂ ਕਿੰਨੀਆਂ ਕੰਪਨੀਆਂ, ਇਵੇਂ ਤਾਂ ਕਿਸੇ ਮੁਲਕ ਦੇ ਖਿਲਾਫ ਜੰਗ ਦੇ ਵੇਲੇ ਵੀ ਪਹਿਲੇ ਦਿਨ ਦੇ ਵਿੱਚ ਇਸ ਲੈਵਲ ਦਾ ਜਿਹੜਾ ਬਿਲਟ ਅਪ ਨਹੀਂ ਕੀਤਾ ਜਾਂਦਾ। ਔਰ ਜ਼ਾਹਰ ਹੈ ਕਿ ਸਿੱਖ ਕੌਮ ਦੇ ਲਈ, ਇੱਕ ਵੱਡੇ ਤਬਕੇ ਲਈ ਇੱਕ ਸ਼ੌਕ ਵਾਂਗ ਸੀ, ਕਿਉਂਕਿ ਉਹ ਤਾਂ ਉਹਨਾਂ 'ਚ ਇੱਕ ਤਬਕਾ ਉਹ ਆ ਗਿਆ ਸੀ, ਦੇਖੋ ਜੀ ਮੋਦੀ ਨੇ ਵੀਰ ਬਾਲ ਦਿਵਸ ਸ਼ੁਰੂ ਕਰ ਲਿਆ, ਉਸਨੇ ਦੇਖੋ ਰੈਕਗਨਾਈਜ਼ ਕੀਤਾ ਕਿਵੇਂ ਅਥਰੂ ਅੱਖਾਂ 'ਚ ਲਿਆ ਕੇ ਉਹਨੇ ਸਾਹਿਬਜ਼ਾਦਿਆਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਦਿੱਤੀ। ਔਰ ਬਾਹਰ ਵੀ ਜਿਵੇਂ ਬਾਹਰਲੇ ਟਾਊਟ ਜਿਹੜੇ ਨੇ ਉਹਨਾਂ ਨੂੰ ਸੱਦ ਕੇ ਪ੍ਰਵਾਸੀ ਸੰਮੇਲਨਾਂ 'ਚ ਦੂਜਿਆਂ 'ਚ ਆਨਰ ਕਰਨਾ। ਔਰ ਜਿਵੇਂ ਪੰਜਾਬ ਦੇ ਵਿੱਚ ਵਿਕਾਊ ਮਾਲ ਕਿਸਮ ਦੇ ਕੈਪਟਨ ਅਮਰਿੰਦਰ ਤੋਂ ਲੈ ਕੇ ਫਤਿਹ ਜੰਗ ਬਾਜਵਾ ਤੱਕ ਧੜਾ ਧੜ ਜਿਹੜੇ ਨੇ ਕਾਂਗਰਸ ਚੋਂ ਔਰ ਦੂਸਰੀਆਂ ਧਿਰਾਂ ਚੋਂ ਨਿਕਲ ਕੇ ਜਿਹੜੇ ਨੇ BJP 'ਚ ਜਾ ਰਹੇ ਸੀ, ਬਹੁਤਿਆਂ ਨੂੰ ਤਾਂ ਲੱਗਣ ਲੱਗ ਗਿਆ ਸੀ ਕਿ ਹੁਣ BJP ਪੰਜਾਬ ਦੇ ਵਿੱਚ ਜਿਹੜੀ ਹੈ ਉਹ ਤਾਂ ਬਹੁਤ ਜ਼ਬਰਦਸਤ ਜਿੱਤ ਹਾਸਲ ਕਰੇਗੀ, ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਉਸਨੇ ਖੋਖਲਾ ਕਰ ਦਿੱਤਾ ਹੈ। ਕਿਸੇ ਦੇ ਮਗਰ ED ਲਾਈ ਹੈ, ਕਿਸੇ ਦੇ ਮਗਰ CBI ਲਾਈ ਹੈ, ਕਿਸੇ ਦੇ ਮਗਰ ਇਨਕਮ ਟੈਕਸ ਵਾਲੇ ਲਾਏ ਹੋਏ ਨੇ, ਹੋਰ ਕਿਸੇ ਨੂੰ ਕੁਝ ਨਹੀਂ ਮਿਲਦਾ ਤਾਂ ਕੋਈ ਵੈਸੇ ਹੀ ਦੇਸ਼ ਧਰੋਹ ਦਾ ਬਣਾ ਦਿਓ ਔਰ ਜਿਸ ਕਿਸਮ ਦਾ। ਲੇਕਿਨ ਇਸ ਸਭ ਦੇ ਬਾਵਜੂਦ ਇਹ ਠੀਕ ਹੈ ਕਿ ਭਾਈ ਜਦੋਂ ਇੱਕ ਵਾਰੀ ਪੰਜਾਬੀ 'ਚ ਕਹਿੰਦੇ ਨੇ ਕਿ ਮੂੰਹ ਪੈ ਗਿਆ ਹੋਏ ਔਰ ਜੇ 20 ਕਰੋੜ ਮੁਸਲਮਾਨਾਂ ਦੇ ਉੱਤੇ ਉਹਨਾਂ ਨੇ ਇਸ ਕਿਸਮ ਦੀ ਜ਼ੁਲਮ ਦੀ ਚੱਕੀ 'ਚ ਉਹਨਾਂ ਨੂੰ ਪੀਸਿਆ ਤੇ ਈਵਨ 57 ਮੁਸਲਮਾਨਾਂ ਦੇ ਮੁਲਕ ਨੇ, ਉਹਨਾਂ 'ਚੋਂ ਵੀ ਜਿਹੜਾ ਕੁਛ ਨਹੀਂ ਨਿਕਲਿਆ ਹੈ, ਉਹਨਾਂ ਨੂੰ ਲੱਗਾ ਵੀ ਜਿਹੜਾ ਹੈ ਉਹ ਕਿਸੇ ਚੀਜ਼ ਲਈ ਜਵਾਬਦੇਹ ਨਹੀਂ ਨੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਈ ਜੇ ਈਸਾਈਆਂ ਦੇ ਚਰਚਿਸ ਦੇ ਉੱਤੇ ਔਰ ਈਵਨ ਛੱਤੀਸਗੜ੍ਹ ਹੋਏ ਜਾਂ ਉੜੀਸਾ ਹੋਏ, ਉਹਨਾਂ ਦੇ ਉੱਤੇ ਸਿੱਧੇ ਹਮਲੇ ਟਰਾਈਬਲਸ ਦੇ ਉੱਤੇ ਜਿਹੜੇ ਈਸਾਈ ਕਨਵਰਟ ਨੇ, ਕੋਈ ਦੁਨੀਆ ਦਾ ਸਭ ਤੋਂ ਵੱਡਾ ਧਰਮ ਈਸਾਈ ਜਿਨ੍ਹਾਂ ਦੇ ਇੰਨੇ ਮੁਲਕ ਨੇ, ਉਹਨਾਂ 'ਚੋਂ ਕੋਈ ਨੇ ਕੁਛ ਕਿਹਾ, ਉਹਨਾਂ ਨੇ ਕਿਹਾ ਜੀ ਕੋਈ ਨਹੀਂ। ਔਰ ਕਸ਼ਮੀਰ 'ਚ ਜੋ ਕੁਛ ਉਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਪਿਛਲੇ 2 ਸਾਲ ਤੋਂ ਜ਼ਿਆਦਾ ਵਕਤ ਤੋਂ ਜੋ ਉੱਥੇ ਚੱਲ ਰਿਹਾ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਡਿਸਪਿਊਟਿਡ ਟੈਰੀਟਰੀ ਹੈ,
ਉਹਨਾਂ ਦਾ ਕੇਸ ਜਿਹੜਾ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ, ਤਾਂ ਉਹਨਾਂ ਕਿਹਾ ਕਿ ਵੀ ਜੇ ਸਾਰੇ ਵੱਡੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਕਿਸੇ ਨੂੰ ਨੇ ਕੀ ਉਹਨਾਂ ਦਾ ਵਿਗਾੜ ਲਿਆ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਇਹਨਾਂ ਨੂੰ ਮਸਲ ਦਿਆਂਗੇ। ਜਿਸ ਕਿਸਮ ਦੀ ਸ਼ਬਦਾਵਲੀ ਪੰਜਾਬ ਦੇ ਗਵਰਨਰ ਪ੍ਰੋਹਤ ਨੇ ਔਰ ਅਮਿਤ ਸ਼ਾਹ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਦੇ ਸਿਨੈਰੀਓ ਤੇ ਉਤਰਨ ਤੋਂ ਬਾਅਦ ਇਸਤੇਮਾਲ ਕੀਤੀ ਸੀ, ਉਸ ਤੋਂ ਇਹ ਅੰਦਾਜ਼ਾ ਤਾਂ ਹੋ ਰਿਹਾ ਸੀ ਕਿ ਭਾਈ ਇਹ ਡਾਇਰੈਕਸ਼ਨ ਕੀ ਹੈ। ਲੇਕਿਨ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਬਕਾ ਹੁੰਦਾ ਹੈ ਹੋਪਿੰਗ ਅਗੇਂਸਟ ਹੋਪ ਵਾਲਾ, ਕਿ ਭਾਈ ਇਹ ਫੌਲੀ ਵੀ ਹੁੰਦੀ ਹੈ ਇਨਸਾਨੀ ਤਰਬੀਅਤ ਦੀ ਜਾਂ ਸੁਭਾਅ ਦੀ, ਪਰ ਸਾਡੇ ਚੋਂ ਇੱਕ ਤਬਕਾ ਖੁਸ਼ਫਹਿਮੀ 'ਚ ਵੀ ਰਹਿਣਾ ਚਾਹੁੰਦਾ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਇਕੱਲਾ ਸਿਰਫ ਕ੍ਰੈਕਡਾਊਨ ਨਹੀਂ ਹੈ, ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਇਹੀ ਨਹੀਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਪੀਸਫੁਲ ਅੰਦਾਜ਼ ਦੇ ਵਿੱਚ ਅਜਨਾਲੇ ਦੀ ਘਟਨਾ ਨੂੰ ਜੇ ਪਾਸੇ ਰੱਖ ਦਈਏ, ਹਾਲਾਂ ਉਸ ਘਟਨਾ 'ਚ ਵੀ ਕੋਈ ਮਾਰਿਆ ਨਹੀਂ ਗਿਆ, ਕੋਈ ਅਦਰਵਾਈਜ਼ ਨਹੀਂ ਹੋਇਆ, ਤੇ ਫਿਰ ਵੀ ਜੇ ਉਹਦੇ ਲਈ ਵੀ ਉਹਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਜਾਂ ਉਹਨਾਂ ਦੇ ਕੁਝ ਸਾਥੀਆਂ ਨੂੰ, ਜਿਹਦਾ ਇੱਕ ਤਰੀਕਾ ਹੈ ਕਿ ਭਾਈ ਤੁਸੀਂ FIR ਕਰਦੇ ਹੋ, ਵਾਰੰਟ ਉਹਨਾਂ ਨੂੰ ਤੁਸੀਂ ਜਿਹੜਾ ਉਹਦੀ ਤਫਤੀਸ਼ ਕਰਦੇ ਹੋ, ਉਹਨਾਂ ਨੂੰ ਮੌਕਾ ਦਿੰਦੇ ਹੋ, ਔਰ ਜੇ ਫਿਰ ਵੀ ਅਰੈਸਟ ਕਰਨਾ ਹੋਏ ਕਿਸੇ ਨੂੰ ਵੀ, ਜੇ ਉਹਦੇ 'ਚ ਪੁਲਿਸ ਸਮਝਦੀ ਹੈ ਕਿ ਭਾਈ ਉਹਦੇ ਫਰਾਰ ਹੋਣ ਦਾ, ਉਹ ਕਿਸੇ ਸਵੇਰ ਦੇ ਵੇਲੇ ਤੁਸੀਂ ਕਿਸੇ ਦੇ ਘਰੇ ਜਾ ਕੇ ਜਿਹੜਾ ਉਹਨੂੰ ਚੁੱਕਦੇ ਹੋ, ਜੋ ਪੁਲਿਸ ਦਾ ਉੱਥੇ ਤਰੀਕਾ ਬ੍ਰਿਟਿਸ਼ ਪੀਰੀਅਡ ਤੋਂ ਲੈ ਕੇ। ਲੇਕਿਨ ਜਿਵੇਂ ਇਸ ਲੈਵਲ ਦਾ ਹਮਲਾ ਵੀ, ਔਰ ਨਾਲ ਦੀ ਨਾਲ ਜੋ ਕੁਝ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ, ਕਿਵੇਂ ਉਹਨਾਂ ਨੇ ਇੰਟਰਨੈਟ ਬੰਦ ਕੀਤਾ। ਅਜੇ ਵੀ ਕੁਝ ਇਲਾਕੇ ਨੇ ਤਰਨਤਾਰਨ ਦੇ, ਫਿਰੋਜ਼ਪੁਰ ਦੇ, ਜਿੱਥੇ ਇੰਟਰਨੈਟ ਬੰਦ ਹੈ, ਜਿੱਥੇ ਸੈਂਕੜਿਆਂ YouTube ਚੈਨਲ ਔਰ ਜਰਨਲਿਸਟ ਜਿਹੜੇ ਫ੍ਰੀਲੈਂਸਰ ਨੇ ਔਰ ਪਰਸਨਲ ਅਕਾਊਂਟ ਔਰ ਟਵਿੱਟਰ ਦੇ ਉੱਤੇ ਜਿਹੜੇ ਅਕਾਊਂਟ ਬੈਨ ਕਰਨ ਦੀ ਲਾਈਨ ਭਾਰਤੀ ਗਵਰਨਮੈਂਟ ਨੇ, ਜਿਨ੍ਹਾਂ ਦੇ ਵਿੱਚ ਬਾਹਰਲੇ MP ਵੀ ਨੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੇ ਹੋਣ ਜਗਮੀਤ ਸਿੰਘ ਜਾਂ ਟਿਮ ਉੱਪਲ ਕੰਜ਼ਰਵੇਟਿਵ ਪਾਰਟੀ ਦੇ, ਈਵਨ ਸਿਮਰਨਜੀਤ ਸਿੰਘ ਮਾਨ ਦਾ ਟਵੀਟ ਵੀ ਜਿਹੜਾ ਖੁਦ ਸਿਟਿੰਗ MP ਹੈ, ਉਸ ਨੂੰ ਵੀ ਜਿਹੜਾ ਉਹ ਗਾਇਬ ਕੀਤਾ ਗਿਆ। ਫਿਰ ਸਿਵਲ ਲਿਬਰਟੀਜ਼, ਤੁਸੀਂ ਦਫਾ 144 ਦੇ ਨਾਂ ਥੱਲੇ ਈਵਨ ਜਿਹੜਾ ਕਿ UN ਦਾ ਰਾਈਟ ਮਿਲਿਆ ਦਿੱਤਾ ਹੈ, ਰਾਈਟ ਟੂ ਗੈਦਰ ਪੀਸਫੁਲੀ, ਉਹਨੂੰ ਫਲਾਊਟ ਕਰਦੇ ਹੋ। ਤੇ ਜੇ ਇਹਦੇ ਬਾਵਜੂਦ ਧਾਰਮਿਕ ਅੰਦਾਜ਼ ਦੇ ਵਿੱਚ ਬੈਠ ਕੇ ਸੋਹਾਣਾ ਸਾਹਿਬ ਜਾਂ ਹਰੀਕੇ ਦੇ ਉੱਤੇ ਜਿਹੜਾ ਸਿੱਖ ਸੰਗਤਾਂ ਆ ਕੇ ਬੈਠਦੀਆਂ, ਤੇ ਫਿਰ ਕਿਵੇਂ ਪੁਲਿਸ ਦੀਆਂ ਧਾੜਾਂ ਆ ਕੇ ਕਿਵੇਂ ਵਾਇਲੈਂਟ ਤਰੀਕਿਆਂ ਨਾਲ ਉਹਨਾਂ ਨੇ ਸੋਹਾਣਾ ਸਾਹਿਬ ਦੇ ਪ੍ਰੋਟੈਸਟ ਨੂੰ ਜਿਹੜਾ ਉਹਨਾਂ ਨੂੰ ਚੁੱਕ ਕੇ ਬੀਬੀਆਂ ਨੂੰ, ਬਜ਼ੁਰਗਾਂ ਨੂੰ ਬੱਸਾਂ 'ਚ ਸੁੱਟਿਆ। ਔਰ ਹਰੀਕੇ 'ਚ ਜੋ ਕੁਝ 2-3 ਦਿਨ ਪਹਿਲਾਂ ਹੋਇਆ, ਜਿੱਥੇ ਨਾ ਸਿਰਫ ਔਰ ਬਿਲਕੁਲ ਉਹਨਾਂ ਨੇ ਕਿਹਾ ਜੀ ਅਰਦਾਸ ਕਰਕੇ ਅਸੀਂ ਖਤਮ ਕਰ ਰਹੇ ਹਾਂ, ਇਹਦੇ ਬਾਵਜੂਦ ਪੁਲਿਸ ਨੇ ਆਪਣੀ ਧੌਂਸ ਜਮਾਉਂਦਿਆਂ ਉਹਨਾਂ ਦੇ ਉੱਤੇ ਅਟੈਕ ਕੀਤਾ, ਲਾਠੀ ਚਾਰਜ ਕੀਤਾ। 80 ਤੋਂ ਜ਼ਿਆਦਾ ਗੱਡੀਆਂ ਭੰਨੀਆਂ, 100 ਤੋਂ ਜ਼ਿਆਦਾ ਮੋਟਰਸਾਈਕਲ ਉੱਥੋਂ ਚੁੱਕ ਕੇ ਲਿਆ ਕੇ ਪੁਲਿਸ ਥਾਣੇ 'ਚ ਜਿਹੜੇ ਨੇ ਉਹ ਖੜੇ ਕੀਤੇ ਹੋਏ ਨੇ। ਸੋ ਮਤਲਬ ਇਸ ਕਿਸਮ ਦਾ ਤਾਂ ਜਦੋਂ ਅਸੀਂ ਬ੍ਰਿਟਿਸ਼ ਕਲੋਨੀਅਲ ਪੀਰੀਅਡ ਵੀ ਦੇਖਦੇ ਹਾਂ, ਉਦੋਂ ਵੀ ਉਹ ਗਾਂਧੀ ਦਾ ਸੱਤਿਆਗ੍ਰਹਿ ਹੋਏ ਜਾਂ ਅਕਾਲੀਆਂ ਦਾ ਪੀਸਫੁਲ ਗੁਰਦੁਆਰਾ ਸੁਧਾਰ ਲਹਿਰ ਵੇਲੇ ਸੀ, ਉਹ ਇੱਕ ਲਿਮਿਟਿਡ ਏਰੀਆ ਹੁੰਦਾ ਸੀ ਗੁਰਦੁਆਰਾ ਸੁਧਾਰ ਲਹਿਰ ਵੇਲੇ, ਜੇ ਇੱਥੇ ਤੱਕ ਤੁਸੀਂ ਆਏ, ਇਸ ਤੋਂ ਅੱਗੇ ਆਏ ਤਾਂ। ਲੇਕਿਨ ਉਹਨਾਂ ਨੇ ਇੱਕ ਜਲਿਆਂਵਾਲੇ ਬਾਗ ਦੀ ਜੇ ਐਕਸੈਪਸ਼ਨ, ਉਹ ਵੀ ਅੰਮ੍ਰਿਤਸਰ 'ਚ ਮਾਰਸ਼ਲ ਲਾ ਲੱਗਾ ਹੋਇਆ ਸੀ, ਔਰ ਉਸ ਤੋਂ 2-3 ਦਿਨ ਪਹਿਲਾਂ ਇੱਕ ਗੋਰੀ ਦਾ, 2 ਗੋਰਿਆਂ ਦਾ ਮਰਡਰ ਹੋਇਆ ਸੀ, ਜਿਸ ਕਰਕੇ। ਲੇਕਿਨ ਇਹਦੇ ਬਾਵਜੂਦ 100 ਸਾਲ ਬੀਤਣ ਬਾਅਦ ਵੀ ਬ੍ਰਿਟਿਸ਼ ਜਿਹੜੇ ਨੇ ਹਮੇਸ਼ਾ ਹੀ ਸ਼ਰਮਿੰਦਾ ਮਹਿਸੂਸ ਕਰਦੇ ਨੇ ਵੀ ਜਲਿਆਂਵਾਲੇ ਬਾਗ 'ਚ ਕੀ ਹੋਇਆ। ਲੇਕਿਨ ਇੱਥੇ ਤਾਂ ਜੋ ਕੁਝ ਚੱਲ ਰਿਹਾ, ਅਸੀਂ ਤਾਂ ਆਲਰੇਡੀ 80s ਦਾ ਦੌਰ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੇਖੀ ਹੈ। ਪਰ ਭਗਵੰਤ ਮਾਨ ਜਿਸ ਨੂੰ ਬਦਲਾ ਇੱਕ ਨਵਾਂ ਜਿਹੜਾ ਕੇਜਰੀਵਾਲ ਹੈ ਹੀ ਧਰਨਿਆਂ ਦੀ ਔਰ ਦੀ ਉਪਜ ਹੈ, ਅੰਨਾ ਹਜ਼ਾਰੇ ਦੇ ਨਾਲ ਆ ਕੇ ਬੈਠਾ, ਰੋਜ਼ ਜੰਤਰ ਮੰਤਰ ਬੈਠਾ ਹੁੰਦਾ ਸੀ ਜਾ ਕੇ, ਤੇ ਬੰਗਲਾ ਸਾਹਿਬ ਰੋਟੀ ਖਾ ਰਿਹਾ ਹੁੰਦਾ ਸੀ। ਜਿੰਨਾ ਇਹਦਾ ਕਰੀਅਰ ਜਦੋਂ ਦੀ ਨੇ ਨੌਕਰੀ ਛੱਡੀ, ਇਹ ਤਾਂ ਹੈ ਹੀ ਧਰਨਾ ਮਾਸਟਰ। ਈਵਨ ਐਜ਼ ਏ ਚੀਫ ਮਿਨਿਸਟਰ ਵੀ ਜਦੋਂ ਪਿੱਛੇ ਲੈਫਟੀਨੈਂਟ ਗਵਰਨਰ ਦੇ ਲਾਹੌਰ ਉਹਦੇ ਨਾਲ ਦਿੱਲੀ ਦੇ ਨਾਲ ਕੋਈ ਟਕਰਾਅ ਸੀ, ਤੇ ਪੂਰੀ ਕੈਬਨਿਟ ਲੈ ਕੇ ਜਾ ਕੇ ਗਵਰਨਰ ਦੇ ਘਰ ਦੇ ਬਾਹਰ ਧਰਨੇ ਤੇ ਬੈਠ ਗਏ ਸੀ। ਹੁਣ ਜਿਹੜਾ ਇੱਕ ਤੁਹਾਡੇ ਕੋਲ ਪੀਸਫੁਲ ਹੱਕ ਹੈ, ਉਹ ਵੀ ਤੁਸੀਂ ਖੋਹ ਲੈਂਦੇ ਹੋ, ਔਰ ਫਿਰ ਪੂਰਾ ਇੱਕ ਟੈਰਰ ਦੀ ਲਹਿਰ ਜਿਸ ਕਿਸਮ ਦੀ ਖੜੀ ਕੀਤੀ ਗਈ, ਨਤੀਜੇ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਰੋਹ ਹੈ। ਉਹਨਾਂ ਨੇ ਸਪੌਂਟੇਨੀਅਸਲੀ ਰਿਐਕਟ ਵੀ ਕੀਤਾ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਭਾਈ ਡਿਫਰੈਂਟ ਕੱਲ ਇੱਕੋ ਨਹੀਂ ਹੈ ਕਿ ਵੀ ਇਹ ਡਾਇਰੈਕਟ ਔਰ
ਪੀਸਫੁਲ ਅਸੈਂਬਲੀ ਔਰ ਕਿੰਨੇ ਉਹਨਾਂ ਨੇ ਟਵੀਟ ਬਲੌਕ ਕੀਤੇ, ਡਿਲੀਟ ਕੀਤੇ। ਇਹਦੇ ਬਾਵਜੂਦ ਉਹਨਾਂ ਨੇ ਈਵਨ ਪਾਣੀਆਂ ਦਾ ਮੁੱਦਾ ਜਿਹੜਾ ਕੇਂਦਰੀ ਮੁੱਦਾ ਹੈ, ਇਸ ਦੇ ਉੱਤੇ ਵੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਸ਼ਰਾਰਤ ਕਰ ਰਹੇ ਨੇ। ਹਿਮਾਚਲ ਨੇ ਵਾਟਰ ਸੈਸ ਲਾਗੂ ਕੀਤਾ ਹੈ। ਇਸ ਸਭ ਦੇ ਚਲਦਿਆਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਦਿਨ ਜਿਹੜੀ ਹੈ ਉਹ ਪੈਨਲ ਡਿਸਕਸ਼ਨ ਸੀ ਥਰਸਡੇ, ਜਿਹਦੇ 'ਚ ਯੂਨਾਈਟਿਡ ਨੇਸ਼ਨਸ ਦੀ ਵਾਟਰ ਕਾਨਫਰੰਸ ਇੱਥੇ ਪਾਰਟਿਸਿਪੇਟ ਕਰਨ ਲਈ ਗੁਰਪ੍ਰੀਤ ਸਿੰਘ ਯੂਕੇ ਤੋਂ ਆਏ ਹੋਏ ਸੀ। ਸੋ ਜ਼ਾਹਰ ਹੈ ਕਿ ਵੀ ਉਸ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਉਸ ਡਿਸਕਸ਼ਨ ਨੂੰ ਵੀ। ਔਰ ਇਸੇ ਕੰਟੈਕਸਟ ਦੇ ਵਿੱਚ ਫਿਰ ਜਿਹੜੇ ਇੱਕ ਸੈਮੀਨਾਰ ਫਾਰਮੈਟ ਦੇ ਵਿੱਚ ਭਾਵੇਂ ਸੰਗਤ ਦੇ ਵਿੱਚ ਹੀ ਸੀ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜੀ ਹੈ ਗੈਦਰਿੰਗ ਸੀ ਲਗਭਗ 2 ਘੰਟੇ ਦੀ। ਉਹ ਰਿਕਾਰਡਡ ਪ੍ਰੋਗਰਾਮ ਹੈ ਸਾਡਾ, ਆਉਣ ਵਾਲੇ ਦਿਨਾਂ 'ਚ ਅਸੀਂ ਵਿਊਅਰਸ ਨਾਲ ਸਾਂਝਾ ਕਰਾਂਗੇ। ਔਰ ਇਸੇ ਤਰੀਕੇ ਨਾਲ ਜਿਹੜਾ ਵੀ ਫੋਰਮ ਹੋਏ, ਜਿਵੇਂ ਬੀਤੇ ਸੈਚਰਡੇ ਸਾਡੇ ਵੀਰ ਭਾਈ ਬਲਜਿੰਦਰ ਸਿੰਘ ਉਹਨਾਂ ਦੀ ਬੱਚੀ ਜਪਨੀਤ ਕੌਰ ਉਹਨਾਂ ਦਾ ਦੀ ਠਾਕੇ ਦੀ ਰਸਮ ਸੀ, ਬਹੁਤ ਵੱਡੀ ਗੈਦਰਿੰਗ ਸੀ, ਕਿਉਂਕਿ ਜਿੱਥੇ ਵੀ ਪੰਥਕ ਪਰਿਵਾਰ ਆਪਸ ਦੇ ਵਿੱਚ ਜੁੜਦੇ ਨੇ, ਉਹ ਵਿਆਹ ਸ਼ਾਦੀਆਂ ਹੋਣ ਜਾਂ ਕੋਈ ਹੋਰ ਜਿਹੜੇ ਸੋਗ ਸਮਾਗਮ ਹੋਣ, ਗੱਲ ਤਾਂ ਅਲਟੀਮੇਟਲੀ ਪੰਥ ਦੀ। ਔਰ ਕੋਈ ਐਸਾ ਨਹੀਂ ਹੈ ਜਿਸ ਦੇ ਕੋਲ ਜਿਹੜਾ ਫਿਕਰਮੰਦ ਨਾ ਹੋਏ ਕਿ ਕਿਵੇਂ ਚੱਲ ਰਿਹਾ। ਔਰ ਉਸ 'ਤੇ ਵੀ ਦੋਨੋਂ ਹੀ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਮੈਂ ਕਿਹਾ ਕਿ ਇਹ ਵੇਲਾ ਜਦੋਂ ਜਿਵੇਂ ਮਿਸਟਰ ਪੇਨ ਦੀ ਅਸੀਂ ਸਟੇਟਮੈਂਟ ਦੁਹਰਾਉਂਦੇ ਹੁੰਦੇ ਆ ਉਹਨਾਂ ਦੇ ਕਿਤਾਬ 'ਚ ਕਾਮਨ ਸੈਂਸ ਦੇ ਵਿੱਚ ਉਹਨਾਂ ਨੇ ਕਹੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ ਐਂਡ ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ देयर ਗਰਾਊਂਡ। ਕਿ ਜਦੋਂ ਔਖਾ ਵਕਤ ਆਉਂਦਾ ਹੈ, ਮੁਸ਼ਕਲਾਂ ਭਰਿਆ ਸਮਾਂ ਆਉਂਦਾ ਹੈ, ਡਾਰਕ ਡੇਜ਼ ਆਉਂਦੇ ਨੇ, ਹਨੇਰਾ ਬਸਰਦਾ, ਤੇ ਫਿਰ ਉਹੀ ਪਰਖ ਦਾ ਵੇਲਾ ਵੀ ਹੁੰਦਾ। ਉਹ ਜਿਹੜੇ ਸੱਚਮੁੱਚ ਦੇ ਮਰਦ ਨੇ, ਸੱਚਮੁੱਚ ਦੇ ਪੈਟਰੀਓਟ ਨੇ, ਉਹ ਅੱਡੀ ਗੱਡ ਕੇ ਖਲੋ ਜਾਂਦੇ ਨੇ, ਤੇ ਜਿਹੜੇ ਸਨਸ਼ਾਈਨ ਪੈਟਰੀਓਟ ਨੇ, ਧੁੱਪ ਚੜੀ ਤੇ ਬਣੇ ਹੁੰਦੇ ਨੇ, ਉਹ ਭੱਜ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਸ ਦੇ ਬਾਵਜੂਦ ਕਿ ਇਹ ਜਿਹੜਾ ਹਮਲਾ ਜਿਹੜਾ ਇਹਨਾਂ ਨੇ 18 ਮਾਰਚ ਨੂੰ ਫੁੱਲ ਸਕੇਲ ਸਿੱਖ ਕੌਮ ਦੇ ਉੱਤੇ ਇੱਕ ਨਵਾਂ ਜਿਹੜਾ ਜੈਨੋਸਾਈਡ ਦਾ ਉਹਨਾਂ ਨੇ ਵਰਕਾ ਖੋਲ੍ਹਿਆ, ਔਰ ਜਿਵੇਂ ਸਾਡੇ ਵਿਊਅਰਸ ਨੇ ਇਸ ਨੂੰ ਆਪਰੇਸ਼ਨ ਵੁਡਰੋਜ਼ 2 ਕਿਹਾ ਸੀ, ਅਸੀਂ ਇਸ ਨੂੰ ਉਹਨਾਂ ਦਾ ਆਪਰੇਸ਼ਨ ਫਾਈਨਲ ਸੋਲੂਸ਼ਨ ਵੀ ਕਹਿ ਸਕਦੇ ਹਾਂ, ਕਿਉਂਕਿ ਜਿਸ ਕਿਸਮ ਦਾ ਵਰਤਾਰਾ ਨਜ਼ਰ ਆ ਰਿਹਾ, ਇਕੱਲਾ ਇਹੀ ਨਹੀਂ ਹੈ। ਤੁਸੀਂ ਇਹ ਦੇਖੋਗੇ ਕਿ ਬਈ ਬੰਬੇ ਦੇ ਅੰਦਰ ਨਾਰੀ ਧਾਮ ਕੇ ਕੀ ਕੋਈ ਸਕੇਅਰ ਹੈ, ਉਸ ਦੇ ਵਿੱਚ ਲਗਾਤਾਰ ਐਡ ਇੱਕ ਚੱਲ ਰਹੀ ਹੈ ਉਹਨਾਂ ਦੀ ਗਵਰਨਮੈਂਟ ਸੋਰਸਿਸ ਤੋਂ, ਜਿਹਦੇ 'ਚ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਸਿੱਖ ਟੈਰਰਿਜ਼ਮ, ਇਸ ਦੇ ਖਿਲਾਫ ਜਿਹੜਾ, ਔਰ ਨਾਲ ਦੀ ਨਾਲ ਉਹ ਇਹਨਾਂ ਨੂੰ ਕੈਚ ਦਾ ਅੰਮ੍ਰਿਤ, ਕੁਛ ਇਸ ਕਿਸਮ ਦੇ ਲਫ਼ਜ਼, ਈਵਨ ਅੰਮ੍ਰਿਤਪਾਲ ਲਫ਼ਜ਼ ਵੀ ਉਹਦੇ 'ਚ ਨਹੀਂ ਹੈ, ਇਹ ਦੱਸਣ ਦੇ ਲਈ, ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਨੇ ਵੀ ਅੰਮ੍ਰਿਤ ਛਕੋ ਦੀ ਲਹਿਰ ਸ਼ੁਰੂ ਕੀਤੀ। ਔਰ ਉਸ ਲੈਵਲ ਦੇ ਉੱਤੇ ਈਵਨ ਜਿਹੜੀ ਸ਼ਿਕਾਇਤ ਦਿੱਲੀ ਦੇ ਪ੍ਰੋਮੀਨੈਂਟ ਲੀਡਰਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਤੇ ਸਿਲੈਕਟਿਵ ਲੋਕਾਂ ਦਾ ਇਕੱਠ ਕੀਤਾ, ਉਹਦਾ ਅਸੀਂ ਜ਼ਿਕਰ ਕਰਾਂਗੇ, ਉਸ ਦੇ ਵਿੱਚ ਸਿੱਖ ਲੀਡਰਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਦੇ ਆਪਣੇ ਜਿਹੜਾ ਪੋਰਟਲ ਹੈ ਉਹਦੇ 'ਚ ਵੀ ਸਿੱਖ ਟੈਰਰਿਸਟ ਲਫ਼ਜ਼ ਔਰ ਮੁਸਲਮਾਨ ਟੈਰਰਿਸਟ ਲਫ਼ਜ਼ ਦੇ ਥੱਲੇ ਕਿ ਕੋਈ ਵੀ ਕਿਸੇ ਬਾਰੇ ਕੋਈ ਜਾਣਕਾਰੀ ਹੋਏ ਤੇ ਇਹ ਜਿਹੜਾ ਇਹ ਪਹੁੰਚਾਈ ਜਾਏ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਕੋਈ ਭੁਲੇਖੇ 'ਚ ਰਹਿਣ ਵਾਲੇ ਰਹਿ ਰਹੇ ਹੋਣ ਤਾਂ ਵੱਖਰੀ ਗੱਲ ਹੈ, ਉਹਨਾਂ ਨੂੰ ਕੋਈ ਨਹੀਂ ਹੈ ਕਿ ਵੀ ਉਹਨਾਂ ਨੇ ਹੁਣ ਖੁੱਲ੍ਹਾ ਫਰੰਟ ਖੋਲ੍ਹ ਦਿੱਤਾ, ਔਰ ਅਸੀਂ ਵੀ ਵੈਲਕਮ ਕਰਦੇ ਹਾਂ। ਸਾਨੂੰ ਵੀ ਹਮੇਸ਼ਾ ਜਿਹੜਾ ਹਿਡਨ ਏਜੰਡਾ, ਕੰਸਪੀਰੇਸੀ, ਉਹੀ ਸਮਝ ਨਹੀਂ ਆਉਂਦੀ ਹੈ। ਖੁੱਲ੍ਹਾ ਏਜੰਡਾ ਤਾਂ ਸਾਨੂੰ ਸਮਝ ਆਉਂਦਾ। ਔਰ ਅਸੀਂ ਸਰਕਲ ਲਾਈਨ ਕਮਰਸ਼ੀਅਲ ਕੈਪੀਟਲ ਦੇ ਵੀਰ ਸਿਮਰਤ ਸਿੰਘ ਵਿਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਸਾਡੇ ਵੀਰ ਭੈਣਾਂ ਨੂੰ ਸਾਡੇ ਤੋਂ ਜਿਹੜੀਆਂ ਨੇ ਆਸਾਂ ਨੇ ਕਿ ਭਾਈ ਅਸੀਂ ਜਿਹੜਾ ਲੇਟੈਸਟ ਜੋ ਵੀ ਵਾਪਰ ਰਿਹਾ ਉਸ ਬਾਰੇ ਆਪਣੇ ਸੋਰਸਿਸ ਰਾਹੀਂ ਜਾਣਕਾਰੀ ਦਈਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਭ ਦਾ ਸ਼ਿਕਾਰ ਸਾਡੀ TV 84 ਦੀ ਟੀਮ ਵੀ ਹੋਈ। 2 ਜਿਹੜੇ ਪ੍ਰੋਮੀਨੈਂਟ ਸਾਡੇ ਨੇ ਉਹਨਾਂ ਨੇ ਤਲਬ ਕੀਤਾ। ਇੱਕ ਨੂੰ ਪਹਿਲਾਂ ਪੁਲਿਸ ਲੈਵਲ ਤੇ ਸੀ, ਹੁਣ DSP ਲੈਵਲ ਤੇ ਹੈ। ਦੂਸਰੇ ਨੂੰ ਵੀ ਜਿਹੜਾ ਉਹਨਾਂ ਨੇ ਸੱਦ ਕੇ, ਬੇਸ਼ੱਕ ਅਰੈਸਟ ਦੋਨਾਂ ਚੋਂ ਨਹੀਂ ਕਿਸੇ ਨੂੰ ਕੀਤਾ, ਲੇਕਿਨ ਜਿਸ ਕਿਸਮ ਦੀ ਤਲਵਾਰ ਸਿਰ ਤੇ ਲਟਕਾਈ ਹੈ, ਔਰ ਕਿਉਂਕਿ ਤੁਸੀਂ ਉਸ ਕਿਸਮ ਦੇ ਮਾਹੌਲ 'ਚ ਜਿੱਥੇ ਗ੍ਰਸਤੀ ਬੱਚਿਆਂ ਵਾਲੇ ਜਾਂ ਯੰਗ ਸਟੂਡੈਂਟ
ਜਿਹੜੇ ਚਾਅ ਨਾਲ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਇਸ ਕਿਸਮ ਦਾ। ਔਰ ਬਾਕੀ ਜਿਹੜਾ ਅਸੀਂ ਦੱਸਿਆ ਸੀ ਕਿ ਇਸ ਹਫਤੇ ਵਿਚਲੀਆਂ ਹੀ ਸਾਡੀਆਂ 4 ਵੀਡੀਓਜ਼ ਜਿਹੜੀਆਂ ਨੇ ਉਹ ਇੰਡੀਅਨ ਗਵਰਨਮੈਂਟ ਦੀ ਲੀਗਲ ਟੀਮ ਨੇ YouTube ਨੂੰ ਨੋਟਿਸ ਦੇ ਕੇ ਬਲੌਕ ਕਰਵਾਈਆਂ। ਹੁਣ ਇਹ ਜੇ ਸਾਡਾ ਚੈਨਲ ਤਾਂ ਪਹਿਲਾਂ ਹੀ ਜੂਨ 2020 ਤੋਂ ਉਹਨਾਂ ਨੇ ਬਲੌਕ ਕੀਤਾ ਹੋਇਆ, ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਮਾਈਨਿਊਟਲੀ ਉਹਨਾਂ ਨੇ ਈਵਨ ਉਹ ਫ੍ਰੀਲੈਂਸਰ ਜਰਨਲਿਸਟ ਜਿਨ੍ਹਾਂ ਨੇ ਬੜੇ ਰੈਪਿਊਟਡ ਅਦਾਰਿਆਂ 'ਚ ਕੰਮ ਕੀਤਾ ਔਰ ਉਹ ਫੇਅਰ ਨਿਊਟਰਲ ਜਰਨਲਿਜ਼ਮ ਕਰਦੇ ਨੇ, ਪਰ ਕਿਉਂਕਿ ਜਿਹੜਾ ਨੈਰੇਟਿਵ ਸਰਕਾਰ ਆਪਣੇ ਮੁੱਖ ਧਾਰਾ ਗੋਦੀ ਮੀਡੀਆ ਰਾਹੀਂ ਦੇ ਰਹੀ ਹੈ ਜਾਂ ਆਪਣੇ IT ਸੈਕਟਰ ਤੇ ਬਿਠਾਏ ਜਿਹੜੇ ਉਹਨਾਂ ਦੇ ਪੇਡ EMPLOYE ਨੇ ਉਹਨਾਂ ਨਾਲ ਲਈ ਦੇ ਰਹੀ ਹੈ, ਤੇ ਜਿਹੜੇ ਨਿਊਟਰਲ ਰਹਿਣ ਵਾਲੇ ਵੀ ਨੇ ਉਹ ਰਿਪੋਰਟਿੰਗ ਤਾਂ ਨਿਊਟਰਲ ਰਹਿ ਕੇ ਹੀ ਕਰਨਗੇ, ਤੇ ਨਿਊਟਰਲ ਰਹਿਣਾ ਤਾਂ ਉਹਨਾਂ ਨੂੰ ਸੂਟ ਨਹੀਂ ਕਰਦਾ ਕਿਉਂਕਿ ਅਸੀਂ ਕਦੇ ਮੀਡੀਆ ਤੋਂ ਇਹ ਤਵੱਕੋ ਨਹੀਂ ਕਰਦੇ ਕਿ ਭਾਈ ਉਹ ਕੋਈ ਸਾਡਾ ਨੈਰੇਟਿਵ ਦੇਣ, ਪਰ ਜੇ ਗਰਾਊਂਡ ਦੇ ਉੱਤੇ ਕੀ ਵਾਪਰ ਰਿਹਾ ਹੈ ਉਸ ਨੂੰ ਹੀ ਰਿਪੋਰਟ ਕੀਤਾ ਜਾਏ। ਔਰ ਅਸੀਂ ਦੇਖਦੇ ਹਾਂ ਕਿ ਇਸ ਸਭ 'ਚ ਇਹਨਾਂ ਪਿਛਲੇ 9 ਦਿਨਾਂ ਨੇ, ਜੇ ਅਸੀਂ 18 ਤੋਂ ਅੱਜ ਦੀ ਗੱਲ ਕਰੀਏ, ਇਹਨਾਂ ਸਭ ਨੂੰ ਬਹੁਤ ਚੰਗੀ ਤਰ੍ਹਾਂ ਐਕਸਪੋਜ਼ ਕੀਤਾ। ਜਿਵੇਂ ਭਗਵੰਤ ਮਾਨ ਨੇ ਆ ਕੇ ਹਿੰਦੀ ਦੇ ਵਿੱਚ ਨਮਸਕਾਰ ਤੋਂ ਸ਼ੁਰੂ ਕਰਕੇ ਕਿ ਉਹ ਕੇਜਰੀਵਾਲ ਔਰ ਅਮਿਤ ਸ਼ਾਹ ਦੀ ਲਿਖੀ ਸਕ੍ਰਿਪਟ ਪੜ੍ਹੀ ਔਰ ਉਹਦੇ 'ਚੋਂ ਤੁਸੀਂ ਉਹਦੀ ਬਾਡੀ ਲੈਂਗੁਏਜ 'ਚੋਂ ਔਰ ਉਹਦੇ 'ਚੋਂ ਤੁਹਾਨੂੰ ਉਸੇ ਹੀ ਬੁੱਚੜ ਬੇਅੰਤੇ ਦੀ ਝਲਕ ਪੈ ਰਹੀ ਸੀ। ਔਰ ਕੱਲਾ ਇਹ ਨਹੀਂ ਹੈ, ਜੇ ਇੱਕ ਪਾਸੇ ਜੇ ਮੋਦੀ ਔਰ ਦੂਸਰਾ ਨਾਰਸਿਸਿਸਟ ਸ਼ਖਸੀਅਤ ਹੋਣ ਦੇ ਨਾਤੇ ਉਹ ਸੈਲਫ ਪ੍ਰਮੋਸ਼ਨ ਕਰ ਰਿਹਾ, ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ ਤੁਸੀਂ ਦੇਖੋ ਕਿ ਸ਼ਹੀਦ ਭਗਤ ਸਿੰਘ ਦਾ ਵਾਰਸ ਜਾਂ ਖਟਕੜ ਕਲਾਂ 'ਚ ਜਿਹੜਾ ਹੈ ਉਹ ਸਹੁੰ ਚੁੱਕਣ ਵਾਲਾ ਕਿ ਜੀ ਨਹੀਂ ਅਸੀਂ ਰਾਜ ਭਵਨ 'ਚ ਨਹੀਂ ਚੁੱਕਾਂਗੇ, ਅਸੀਂ ਤਾਂ ਭਗਤ ਸਿੰਘ ਦੀ ਸਹੁੰ ਖਾ ਕੇ ਤੁਰੇ। ਔਰ ਉਹਨਾਂ ਦੇ ਖਟਕੜ ਕਲਾਂ ਮੇਨ ਪਿੰਡ ਦੇ ਵਿੱਚ ਜਿੱਥੇ ਉਹਨਾਂ ਦਾ ਮਿਊਜ਼ੀਅਮ ਜਾਂ ਦੂਜਾ ਉਸ ਰਸਤੇ ਨੂੰ ਜਾਂਦੀ ਜਿਹੜਾ ਸੀ ਪ੍ਰਾਇਮਰੀ ਹੈਲਥ ਸੈਂਟਰ, ਉੱਥੇ ਭਗਤ ਸਿੰਘ ਦੀ ਔਰ ਉਹਦੇ ਚਾਚਾ ਅਜੀਤ ਸਿੰਘ ਜਿਹੜਾ ਬਹੁਤ ਵੱਡਾ ਰੈਵੋਲੂਸ਼ਨਰੀ ਸੀ ਔਰ ਪਗੜੀ ਸੰਭਾਲ ਹੋਈ ਜੱਟਾਂ 'ਚ ਅਜੀਤ ਸਿੰਘ ਦਾ ਬਹੁਤ ਵੱਡਾ ਰੋਲ ਸੀ। ਔਰ ਅਜੀਤ ਸਿੰਘ ਹੋਰਾਂ ਦੀ ਮੌਤ ਵੀ 15 ਅਗਸਤ 1947 ਨੂੰ ਹੋਈ ਡਲਹੌਜ਼ੀ ਦੇ ਵਿੱਚ। ਮੈਂ ਉਹ ਥਾਂ ਵੀ ਦੇਖੀ ਹੋਈ ਹੈ ਡਲਹੌਜ਼ੀ 'ਚ, ਜਿੱਥੇ ਇੱਕ ਨਿੱਕਾ ਜਿਹਾ ਚਸ਼ਮਾ ਸੀ ਜਿੱਥੇ ਉਹਨਾਂ ਨੇ। ਸੋ ਜਿਹੜਾ ਬੰਦੇ ਇਸ ਲੈਵਲ ਦੇ, ਉਹਨਾਂ ਦੀਆਂ ਫੋਟੋਆਂ ਦੋਨਾਂ ਦੀਆਂ ਲੱਗੀਆਂ ਹੋਈਆਂ ਸੀ, ਚਾਚੇ ਭਤੀਜੇ ਦੀਆਂ। ਔਰ ਉੱਥੇ ਹੁਣ ਇਹਨੇ ਭਗਵੰਤ ਮਾਨ ਨੇ ਜਿਸ ਲਈ ਅੱਜ ਸਰਪੁਰੇਵਾਲ ਕਹਿ ਰਹੇ ਸੀ, ਕਹਿੰਦੇ ਜੀ ਤੁਸੀਂ ਉਹ ਲਾਹਨਤੀ ਸ਼ਬਦ ਕਿਹਾ ਸੀ, ਇਹ ਕਹਿੰਦੇ ਇਹਦੇ ਲਈ ਵਾਕਈ ਬੜਾ ਸ਼ਬਦ ਹੈ। ਮੈਂ ਕਿਹਾ ਜੀ ਇਹ ਹਰਦੂ ਲਾਹਨਤ ਵੀ ਹੈ, ਲੱਖ ਲਾਹਨਤ ਤਾਂ ਹੈ ਹੀ ਹੈ। ਤੇ ਉਸ ਦੀ ਉਹਨਾਂ ਦੀਆਂ ਫੋਟੋਆਂ ਲਾ ਕੇ ਆਪਣੀਆਂ ਭਗਵੰਤ ਮਾਨ ਨੇ ਲਾਈਆਂ ਹੋਈਆਂ ਔਰ PS ਯੂਨੀਅਨ ਵਾਲਿਆਂ ਨੇ ਅੱਜ ਉਹਦੀਆਂ ਫੋਟੋਆਂ ਦਾ ਮੂੰਹ ਉਹਦਾ ਕਾਲਾ ਕਰ ਦਿੱਤਾ। ਮੈਂ ਕਿਹਾ ਵੀ ਇਹ ਬਹੁਤਿਆਂ ਦਾ ਤਾਂ ਹੁੰਦਾ ਹੈ ਕਿ ਮਰਨ ਤੋਂ ਬਾਅਦ ਕਈਆਂ ਦੀਆਂ ਕਰਤੂਤਾਂ ਦੇ ਨਾਲ ਸਾਹਮਣੇ ਆਉਂਦੀਆਂ, ਇਹ ਜਿਹਦਾ ਮੂੰਹ ਆਪਣਾ ਤਾਂ ਇਹ ਕਾਲਾ ਕਰਵਾਉਣ ਵਾਲਾ ਹੈ ਹੀ ਹੈ, ਜਿਹਦੀਆਂ ਤਸਵੀਰਾਂ ਦਾ ਵੀ ਮੂੰਹ ਕਾਲਾ ਹੋਏ। ਉਸ ਤੋਂ ਅੰਦਾਜ਼ਾ ਲਾਓ ਵੀ ਪੰਜਾਬ ਦੇ ਵਿੱਚ ਇਸ ਵੇਲੇ ਕੱਲਾ ਇਹੀ ਨਹੀਂ ਹੈ ਕਿ ਭਾਈ ਅਸੀਂ ਜਾਂ ਇੱਕ ਸਾਡਾ ਤਬਕਾ ਬਿਟਰੇਡ ਮਹਿਸੂਸ ਕਰਦਾ ਹੈ ਕਿ ਭਾਈ ਕੀ, ਉਹ ਤਾਂ ਹੁਣ ਬਹੁਤ ਵਾਰ ਮੰਦੇ ਭਾਗਾਂ ਨੂੰ ਇਹ ਹੈ ਵੀ ਹੁਣ ਕਈ ਪਿੰਡਾਂ ਤੋਂ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੇ ਅਨਾਉਂਸਮੈਂਟਾਂ ਹੋ ਰਹੀਆਂ ਕਿ ਭਾਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਸ ਲਾਹਨਤੀ ਨੂੰ ਅਸੀਂ ਲਿਆਂਦਾ, ਇਹਨਾਂ ਦੀ ਪਾਰਟੀ ਨੂੰ, ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ। ਸੋ ਇੱਕ ਪਾਸੇ ਇਹਨਾਂ ਦਾ ਉਹ ਸਾਰਾ ਹੀ ਹਿੰਦੂਤਵ, ਅਸੀਂ ਤਾਂ ਆਲਰੇਡੀ ਇਸ ਗੱਲ ਨੂੰ ਪਹਿਲੇ ਦਿਨ ਤੋਂ ਹੀ ਜਦੋਂ ਇੱਥੇ ਆ ਕੇ ਇੱਥੋਂ ਦੇ ਕੁਝ ਖਾਲਿਸਤਾਨੀਆਂ ਨੇ ਵੀ ਉਹਨੂੰ ਚੁੱਕਿਆ ਹੋਇਆ ਸੀ ਕੇਜਰੀਵਾਲ ਨੂੰ ਕਿ ਨਹੀਂ ਇੱਕ ਬਦਲ ਹੈ ਜੀ, ਉਹ ਫਲਾਣਾ ਹੈ। ਲੇਕਿਨ ਇੱਕ ਪਾਸੇ ਉਹ ਵੀ ਔਰ ਜੰਗ ਦੇ ਵਿੱਚ ਪਹਿਲਾ ਸਟੈਪ ਕਿਸੇ ਵੀ ਜੰਗ ਦਾ ਹੁੰਦਾ ਹੈ ਕਿ ਦੁਸ਼ਮਣ ਤੁਹਾਡਾ ਕੌਣ ਹੈ, ਤੁਸੀਂ ਕਿਹਦੇ ਨਾਲ ਲੜ ਰਹੇ ਹੋ। ਔਰ ਜੇ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਦੁਸ਼ਮਣ ਐਲਾਨਿਆ ਤੇ ਸਿੱਖ ਕੌਮ ਨੂੰ ਵੀ ਇਸ ਗੱਲ ਦੀ ਸਮਝ ਹੈ। ਔਰ ਜਿਵੇਂ ਅਸੀਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਹਾਲਾਂਕਿ ਕਿਸਾਨ ਮੂਵਮੈਂਟ ਦੇ ਵੇਲੇ ਕਿਸਾਨ ਮੂਵਮੈਂਟ 13 ਮਹੀਨੇ ਚੱਲੀ, ਪਰ ਜਦੋਂ ਤੱਕ ਗਲੋਬਲ ਪ੍ਰੋਟੈਸਟ ਦਾ ਪਹਿਲਾਂ ਕਿੰਨੀ ਦੇਰ ਉਹ ਸ਼ੰਭੂ ਬੈਠੇ ਰਹੇ, ਸ਼ੰਭੂ ਤੋਂ ਸਿੰਘੂ ਤੱਕ ਪਹੁੰਚੇ ਤੇ ਸਿੰਘੂ 'ਚ ਵੀ ਕਈ ਹਫ਼ਤਿਆਂ ਬਾਅਦ ਜਿਹੜੀ ਹੈ ਉਹ ਬਾਹਰ ਜਿਹੜੀ ਹੈ ਸਪੋਰਟ ਗਾਰਨਰ ਕਰਨੀ ਸ਼ੁਰੂ ਕੀਤੀ ਉਹਨਾਂ ਨੇ। ਪਰ ਜਿਵੇਂ ਇਹਨਾਂ 9 ਦਿਨਾਂ ਦੇ ਵਿੱਚ ਸਪੌਂਟੇਨੀਅਸ ਗਲੋਬਲ ਜਿਹੜੇ ਨੇ ਪ੍ਰੋਟੈਸਟ ਹੋਏ ਨੇ, ਉਸ ਨੇ ਹਿਲਾ ਕੇ ਰੱਖ ਦਿੱਤਾ ਹੈ ਇਹਨਾਂ ਦੀਆਂ ਜੜ੍ਹਾਂ ਨੂੰ। ਔਰ ਚਾਰੋਂ ਹੀ ਮੁਲਕਾਂ 'ਚ ਹੁਣ ਤੱਕ ਇਹ ਸੀ ਵੀ ਇਹਨਾਂ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਤਾਂ
ਉਹਦੀ ਵਿਜ਼ਿਟ ਦੇ ਵੇਲੇ ਉੱਥੇ ਤਾਂ ਚੀਕਾਂ ਮਾਰਦੇ ਹੀ ਸੀ ਇਹਨਾਂ ਦੇ ਕੌਂਸਲੇਟ ਮੈਲਬਰਨ ਵਾਲੇ ਵੀ ਔਰ ਦੂਸਰੇ ਵੀ ਬ੍ਰਿਸਬੇਨ ਵੀ ਕਿ ਜੀ ਬੰਦ ਕਰਤਾ, ਅੰਦਰ ਨਹੀਂ ਵੜਨ ਦਿੱਤਾ। ਲੇਕਿਨ ਜਿਸ ਲੈਵਲ ਤੇ ਮੋਦੀ ਨੇ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਪਰਸਨਲੀ ਉਹਦੇ ਹਾਈ ਪ੍ਰੋਫਾਈਲ ਦੌਰੇ ਦੇ ਦੌਰਾਨ ਚੀਕਾਂ ਮਾਰੀਆਂ ਕਿ ਜੀ ਹਿੰਦੂ ਬਹੁਤ ਹਰਟ ਨੇ ਉਹਨਾਂ ਦੇ ਮੰਦਰ, ਹਾਲਾਂ ਉਹ ਵੀ ਉਹਨਾਂ ਦਾ ਆਪਣਾ ਕੰਮ। ਫਿਰ ਅਸੀਂ ਬ੍ਰਿਟਨ ਦੇ ਹਵਾਲੇ ਨਾਲ ਦੇਖਿਆ ਕਿ ਭਈ ਇਹਨਾਂ ਨੇ ਜਿਹੜਾ ਉਹ ਝੰਡਾ ਇਹਨਾਂ ਦਾ ਲੱਥਦਾ ਔਰ ਦੂਜਾ ਇਹ ਇਨ ਰਿਵੈਂਜ ਉੱਥੇ ਉਹਨਾਂ ਦੇ ਸਿਕਿਉਰਿਟੀ ਬੈਰੀਕੇਡ ਵੀ ਹਟਾ ਲੈਂਦੇ ਨੇ ਔਰ ਜਿੱਥੇ ਉਹਨਾਂ ਦਾ ਬ੍ਰਿਟਿਸ਼ ਹਾਈ ਕਮਿਸ਼ਨ ਆ ਉਹਦੇ ਸਾਹਮਣੇ ਪਬਲਿਕ ਲੈਟਰਿੰਗ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਫਿਰ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਿਆ ਕਿ ਵੀ ਸੈਨ ਫਰਾਂਸਿਸਕੋ ਦੇ ਵਿੱਚ ਕੋਈ ਜਿਹੜਾ 2-4 ਇਹਨਾਂ ਨੂੰ ਟੱਕਰਦੇ ਨੇ ਤੇ ਉਹਦੇ ਥੱਲੇ ਅਮਰੀਕਾ ਦੇ ਚਾਰਜ ਡੀ ਅਫੇਅਰ ਨੂੰ, ਕਿਉਂਕਿ ਅਜੇ ਫੁੱਲ ਫਲੈਜਡ ਐਂਬੈਸਡਰ ਨੇ ਟੇਕ ਓਵਰ ਨਹੀਂ ਕੀਤਾ, ਉਹਨੂੰ ਸਮਨ ਕਰਦੇ ਨੇ। ਔਰ ਹੁਣ ਮੈਂ ਕੱਲ ਦੀਆਂ ਖਬਰਾਂ ਤੁਸੀਂ ਜਦੋਂ ਦੇਖੋਗੇ ਤੇ ਭਾਈ ਉਹਨਾਂ ਨੇ ਇੰਡੀਆ ਸਮਨਸ ਕੈਨੇਡੀਅਨ ਐਨਵੋਏ ਓਵਰ ਰੈਡੀਕਲਸ ਪ੍ਰੋਟੈਸਟ। ਹੁਣ ਕੈਨੇਡਾ ਦੇ ਐਂਬੈਸਡਰ ਨੂੰ ਵੀ ਹਾਈ ਕਮਿਸ਼ਨ ਨੂੰ ਵੀ ਸੱਦ ਲਿਆ ਕਿਉਂਕਿ ਕੌਂਸਲ ਜਨਰਲ ਜਿਹੜਾ ਇਹਨਾਂ ਦਾ ਵੈਨਕੂਵਰ ਦੇ ਵਿੱਚ ਹੈ, ਉਹਨੇ ਕਿਸੇ ਥਾਂ ਤੇ ਆਣਾ ਸੀ, ਉਹਦੇ ਆਨਰ ਚ ਡਿਨਰ ਸੀ, 200-250 ਬੰਦਾ ਇਕੱਠਾ ਕਈ ਦਿਨ ਦਾ ਐਡਵਰਟਾਈਜ਼ ਕਰ ਰਹੇ ਸੀ। ਪਰ ਜਦੋਂ ਉੱਥੇ ਉਹ ਪਹੁੰਚਿਆ ਤੇ ਉਹਦੇ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਉਹ ਸਾਰੀ ਬਿਲਡਿੰਗ ਹੀ ਘੇਰੀ ਹੋਈ ਸੀ, ਵੜਨਾ ਕਿੱਥੋਂ ਸੀ ਅੰਦਰ ਦੀ, ਔਰ ਉੱਥੋਂ ਹੀ ਉਹ ਵਾਪਸ ਮੁੜ ਗਿਆ। ਹੁਣ ਇਹਦੇ ਚ ਇਹਨਾਂ ਨੂੰ ਮੈਸੇਜ ਤਾਂ ਬੜੀ ਚੰਗੀ ਤਰ੍ਹਾਂ ਮਿਲ ਰਿਹਾ ਵੀ ਕੀ ਹੋ ਰਿਹਾ। ਸੋ ਇਹ ਚਾਰੋਂ ਹੀ ਮੁਲਕ ਜਿੱਥੇ ਸਿੱਖ ਪੋਪੂਲੇਸ਼ਨ ਜਿਹੜੀ ਹੈ ਸਭ ਤੋਂ ਜ਼ਿਆਦਾ ਡਾਇਸਪੋਰਾ 'ਚ ਹੈ, ਇਸ ਵੇਲੇ ਇੰਡੀਅਨ ਹਕੂਮਤ ਦੇ ਜਿਹੜੇ ਨੇ ਗਨ ਸ਼ਾਟਸ ਦੇ ਥੱਲੇ ਉਹਨੇ ਲੈ ਲਏ ਜਿਸ ਲੈਵਲ ਦੇ ਡਿਪਲੋਮੈਟਿਕ ਪ੍ਰੋਟੈਸਟ ਕਰਦੇ। ਹੁਣ ਇਸ ਤੋਂ ਇਹ ਨਹੀਂ ਹੈ ਕਿ ਵੀ ਸੱਚਮੁੱਚ ਹੀ ਇੰਨਾ ਵੱਡਾ ਖਤਰਾ ਹੋ ਗਿਆ, ਕਿਉਂਕਿ ਇਹ ਆਉਣ ਵਾਲੇ ਪੀਰੀਅਡ 'ਚ ਜੋ ਉਹਨਾਂ ਨੇ ਉੱਥੇ ਸਿੱਖਾਂ ਦੀ ਪਰਸੀਕਿਊਸ਼ਨ ਦਾ ਅਗਲਾ ਦੌਰ ਸ਼ੁਰੂ ਕਰਨਾ ਹੈ, ਉਸ ਦੇ ਲਈ ਕਿਉਂਕਿ ਬਾਹਰ ਉਹਨਾਂ ਨੂੰ ਨਜ਼ਰ, ਉਹਨਾਂ ਨੇ ਪਹਿਲਾਂ ਹੀ ਜਿਹੜਾ ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਲਾਈਨ ਰੱਖੀ ਹੈ ਤਾਂ ਕਿ ਇਹ ਹੋਏ ਕਿ ਜੀ ਨਹੀਂ ਇਹਨਾਂ ਦਾ ਇਹ ਰੈਡੀਕਲਸ ਦਾ ਔਰ ਦੂਸਰਿਆਂ ਦਾ ਝੂਠਾ ਪ੍ਰੋਪੇਗੈਂਡਾ ਹੈ। ਪ੍ਰੋਟੈਸਟ ਦੀ ਜੇ ਗੱਲ ਕਰੀਏ ਤਾਂ ਫਿਰ ਇਸੇ ਹੀ ਲੜੀ ਦੇ ਵਿੱਚ ਜੋ ਉਹਨਾਂ ਨੇ ਸੈਨ ਫਰਾਂਸਿਸਕੋ ਨੂੰ ਵਾਇਲੈਂਸ ਦੇ ਨਾਲ ਜੋੜਿਆ, ਲੰਡਨ ਨੂੰ ਜੋੜਿਆ ਕਿ ਜੀ ਉਹਨਾਂ ਨੇ ਝੰਡਾ ਵੀ ਲਾਇਆ ਔਰ ਦੂਜਾ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਪ੍ਰੋਟੈਸਟ ਹੁੰਦਾ ਸੈਚਰਡੇ, ਔਰ ਉਹ ਬਿਲਕੁਲ ਕਿਉਂਕਿ ਜਿਵੇਂ ਮੈਂ ਕਿਹਾ ਵੀ ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਗਲੋਬਲੀ ਇਸ ਮੁੱਦੇ ਤੇ ਇੰਡੀਅਨ ਸਟੇਟ ਨੂੰ ਐਕਸਪੋਜ਼ ਕਰਨ ਦੀ ਉਹ ਯੰਗਸਟਰਸ ਦੇ ਕੋਲ ਹੈ। ਔਰ ਅਸੀਂ ਤਾਂ ਬੜੇ ਸਕੂਨ ਦੇ ਨਾਲ ਜਿਹੜਾ ਸਾਨੂੰ ਹੁਣ ਭੱਜ ਦੌੜ ਨਹੀਂ ਕਰਨੀ ਪੈਂਦੀ, ਉਹ ਖੁਦ ਹੀ ਜਿਹੜੀਆਂ ਮੀਟਿੰਗਸ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਵਰਜੀਨੀਆ ਗੁਰਦੁਆਰਾ ਸਾਹਿਬ 'ਚ ਹੋਈ ਔਰ 100 ਤੋਂ ਜ਼ਿਆਦਾ ਯੰਗਸਟਰ ਜਿਹੜੇ ਨੇ ਉਹ ਸ਼ੋ ਅਪ ਹੋਏ। ਉਹਨਾਂ ਨੇ ਜਿਹੜਾ ਸੈਚਰਡੇ ਪ੍ਰੋਟੈਸਟ ਪਲਾਨ ਕੀਤਾ। ਪ੍ਰੋਟੈਸਟ ਬਿਲਕੁਲ ਪੀਸਫੁਲ ਰਿਹਾ ਫਰੋਮ ਦਾ ਬਿਗਨਿੰਗ ਟੂ ਦਾ ਐਂਡ, ਔਰ ਜੋਸ਼ੋ ਖਰਾਸ਼ ਤਾਂ ਹੈ। ਤਰਨਜੀਤ ਸਿੰਘ ਸੰਧੂ ਜਿਹੜਾ ਟਰਬਨਡ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਔਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਜਿਹੜਾ ਉੱਥੇ ਐਂਬੈਸਡਰ ਲਾਇਆ ਹੋ ਤਾਂ ਹੈ ਨਹੀਂ ਸੀ, ਲੇਕਿਨ ਇੰਨਾ ਕੁ ਜਦੋਂ ਖਾਲਿਸਤਾਨ ਦੇ ਝੰਡੇ ਝੂਲਦੇ ਨੇ ਔਰ ਦੂਸਰੇ ਤੁਹਾਨੂੰ ਤਾਂ ਮੁਲਕ ਜਿਹੜਾ ਉਹ ਇਨ ਰਿਐਲਿਟੀ ਮੁਲਕ ਲੱਗਦਾ ਹੈ ਔਰ ਇਹਨਾਂ ਦੇ ਅੰਦਰ ਕੀ ਕੰਬਣੀ ਛਿੜਦੀ ਹੋਏਗੀ ਦੇਖ ਕੇ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਲੇਕਿਨ ਇੱਕ ਸਟ੍ਰੈਟਜੀ ਜਿਹੜੀ ਇਹਨਾਂ ਦੀ ਸਾਰੇ ਪ੍ਰੋਟੈਸਟ ਦੇ ਵੇਲੇ ਹੈ ਉਹ ਅਸੀਂ ਈਵਨ ਰੈਫਰੈਂਡਮ ਦੇ ਵੇਲੇ ਵੀ ਦੇਖੀ, ਖਾਲਿਸਤਾਨ ਦੇ ਵੇਲੇ ਵੀ, ਟੋਰਾਂਟੋ 'ਚ ਵੀ, ਮੈਲਬਰਨ ਵੇਲੇ ਬਹੁਤ ਪ੍ਰੋਮੀਨੈਂਟ ਰੂਪ 'ਚ ਸਾਹਮਣੇ ਆਈ, ਬ੍ਰਿਸਬੇਨ ਦੇ ਵੇਲੇ ਥੋੜ੍ਹੀ ਜਿਹੀ ਅੰਡਰ ਰਹੀ ਕਿਉਂਕਿ ਆਲਰੇਡੀ ਜਿਹੜਾ ਉਹ ਪੁਲਿਸ ਔਰ ਦੂਸਰੀ ਅਲਰਟ ਸੀ। ਔਰ ਇੱਥੇ ਅਸੀਂ ਦੇਖਦੇ ਹਾਂ ਕਿ ਵੀ ਲੰਡਨ 'ਚ ਉਹਨਾਂ ਨੇ ਪਹਿਲੇ ਦਿਨ ਤਾਂ ਰੌਲਾ ਨਹੀਂ ਜਿਹੜਾ ਉਸ ਦੇ ਉੱਤੇ ਮੀਡੀਆ 'ਚ ਹੀ ਰੌਲਾ ਪਾਇਆ, ਦੂਜੇ ਦਿਨ 200-250 ਇੰਡੀਅਨਸ ਜਿਹੜੇ ਨੇ ਉੱਥੇ ਪਹੁੰਚ ਗਏ ਜੀ, ਤਿਰੰਗਾ ਰੈਲੀ ਸੋਲੀਡੈਰਿਟੀ ਵਿਦ ਇੰਡੀਆ। ਅਗਲੇ ਦਿਨ 2000 ਸਿੱਖ ਪਹੁੰਚ ਗਿਆ ਇਹਨਾਂ ਦੇ ਕਹਿਣ ਮੁਤਾਬਕ, ਹਾਲਾਂਕਿ ਉਹ 10,000 ਸੀ, ਉਹਨਾਂ ਨੇ ਵੀ ਜਵਾਬ ਦਿੱਤਾ। ਹੁਣ ਹਰ ਥਾਂ ਇਹਨਾਂ ਦਾ ਹੁੰਦਾ ਵੀ ਕਾਊਂਟਰ ਆ ਕੇ ਪ੍ਰਵੋਕ ਕਰੋ। ਹੁਣ ਵਾਸ਼ਿੰਗਟਨ ਵਾਲੇ 'ਚ ਕਿਉਂਕਿ ਸੰਡੇ ਵਾਲਾ ਤਾਂ ਸਡਨ ਪ੍ਰੋਟੈਸਟ ਹੋਇਆ, ਉਹ ਬਹੁਤ ਪਹਿਲਾਂ ਦਾ ਪਲਾਨ ਨਹੀਂ ਸੀ, ਫਿਰ ਵੀ ਸੈਂਕੜਿਆਂ ਦੀ ਗਿਣਤੀ 'ਚ ਯੰਗਸਟਰ ਸ਼ੋ ਅਪ ਹੋਏ। ਸੋ ਇਹਨਾਂ ਨੇ ਜਿਹੜੀ ਪੀਟੀਆਈ ਇਹਨਾਂ ਦੀ ਨਿਊਜ਼ ਏਜੰਸੀ ਹੈ ਉਹਦਾ ਅਮਰੀਕਾ ਬਿਊਰੋ ਦਾ ਇੰਚਾਰਜ ਹੈ ਲਲਿਤ ਝਾਅ, ਬੜਾ ਬਦਬੂਦਾਰ ਹਿੰਦੂ ਤਵੀ ਹੈ। ਜਦੋਂ ਇੱਥੇ ਪੀਟੀਆਈ ਲਈ ਉਹ ਨਵਾਂ ਆਇਆ ਹੀ ਸੀ, ਮੇਰੇ ਖਿਆਲ 12-13 ਸਾਲ ਪਹਿਲਾਂ, ਮੈਨੂੰ ਵੀ ਉਹਨੇ ਇੰਟਰਵਿਊ ਕੀਤਾ ਬਰੀਫ, ਲੇਕਿਨ ਮਤਲਬ ਉਹ ਐਂਡ ਤੱਕ ਉਹਨੂੰ ਅੰਦਾਜ਼ਾ ਹੋ ਗਿਆ ਸੀ ਕਿ ਵੀ ਉਹਦਾ
ਇਹ ਦਾਲ ਗਲਣੀ ਨਹੀਂ ਹੈ। ਉਸ ਤੋਂ ਬਾਅਦ ਕਿਤੇ ਵੀ ਜਦੋਂ ਡੀਸੀ 'ਚ ਕੈਪੀਟਲ ਹਿੱਲ ਤੇ ਕਿਸੇ ਇੱਕ ਦੋ 'ਚ ਆਇਆ ਉਹਦੇ ਦੂਰੋਂ ਹੀ ਮੁੜ ਜਾਂਦਾ ਹੈ ਔਰ ਉਹਨੂੰ ਉਹ ਆ ਕੇ ਫੋਟੋਆਂ ਲੈ ਰਹੇ ਸੀ, ਪ੍ਰਵੋਕ ਕਰ ਰਹੇ ਸੀ। ਔਰ ਉਹਨਾਂ ਨੇ ਕਿਹਾ ਡਾਕਟਰ ਬਖਸ਼ੀਸ਼ ਸਿੰਘ ਆਏ ਹੋਏ ਸੀਗੇ ਉਹਨਾਂ ਦੇ ਨਾਲ, ਇੱਕ ਸਿੰਘ ਹੋਰ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਇਹਨਾਂ ਨੇ ਬਾਅਦ ਦੇ ਵਿੱਚ ਜਿਵੇਂ ਇੱਕ ਸਾਰੀ ਕਹਾਣੀ ਬਣਾਈ ਔਰ ਉਹਨਾਂ ਨੂੰ ਜਿਹੜਾ ਉਹਨੇ ਕਿਹਾ ਵੀ ਤੁਸੀਂ ਸਭ ਫਾਲਸ ਝੂਠੇ ਹੋ, ਇੰਡੀਅਨ ਨੈਰੇਟਿਵ ਗੈਟ ਲੌਸ, ਤੁਹਾਨੂੰ ਅਸੀਂ ਸੱਦਣ ਨਹੀਂ ਗਏ। ਉਹ ਫਿਰ ਵੀ ਹੁੰਦਾ ਰਿਹਾ। ਫਿਰ ਯੰਗ ਮੈਨ ਨੇ ਥੋੜਾ ਜਿਹਾ ਅੰਗਰੇਜ਼ੀ 'ਚ ਪੰਜਾਬੀ ਵਾਲੀ ਇੱਕ ਅੱਧੀ ਗੱਲ ਕਹਿ ਦਿੱਤੀ ਔਰ ਉਹਨੂੰ ਬਣਾ ਕੇ ਇੰਨੀ ਵੱਡੀ ਸਟੋਰੀ ਇਹਨਾਂ ਨੇ ਬਣਾਈ ਸਾਰੇ ਮੀਡੀਆ 'ਚ ਕਿ ਜੀ ਅਟੈਕ ਕਰਤਾ, bid to target Indian mission foiled by cops in Washington, scribe abused and assaulted, Ministry of External Affairs flays attack, ਕਿ ਹਮਲਾ ਕਰਤਾ ਉਹਨਾਂ ਨੇ। ਉਹ ਕਹਿੰਦਾ ਮੇਰੇ ਕੰਨ 'ਚ ਵੱਜਿਆ ਔਰ ਮੈਨੂੰ ਉਹ ਕਿਉਂਕਿ ਖਾਲਿਸਤਾਨ ਦੇ ਝੰਡੇ ਸੀ, ਉਹ ਮੁੜੇ ਪਤਾ ਨਹੀਂ ਵੱਜਿਆ ਵੀ ਨਹੀਂ, ਉਹ ਵੀ ਨਹੀਂ ਹੋਇਆ ਕਿਉਂਕਿ ਪੁਲਿਸ ਤਾਂ ਮੌਕੇ ਤੇ ਸੀ, ਸੀਕ੍ਰੇਟ ਸਰਵਿਸ ਵੀ ਸੀ ਉਹਨਾਂ ਦੀ। ਪਰ ਇਸ ਨੂੰ ਇਹਨਾਂ ਨੇ ਇਸ ਲੈਵਲ ਦੇ ਉੱਤੇ ਬਣਾਇਆ। ਔਰ ਫਿਰ ਜੇ ਤੁਸੀਂ ਉਸੇ ਹੀ PTI ਜਿਹਦਾ ਬਿਊਰੋ ਚੀਫ ਹੈ ਉਹਦੀ ਸਟੋਰੀ, Khalistan supporters tried to incite violence at Indian embassy in Washington. Secret Service police foiled their bid. Indian ambassador to US Taranjeet Singh Sandhu was not in the embassy at the time of the protest. ਹੁਣ ਇਹ ਕਹਾਣੀ ਬਣਾ ਰਹੇ ਨੇ ਜੀ ਜੇ ਸੀਕ੍ਰੇਟ ਸਰਵਿਸ ਜਾਂ ਕਾਪਸ ਨਾ ਹੁੰਦੇ ਤਾਂ ਲਲਤ ਝਾਹ ਤਾਂ ਪੁੱਠਾ ਪਿਆ ਹੋਣਾ ਸੀ ਵੀ ਉਹਨਾਂ ਨੇ ਛੱਡਣਾ ਨਹੀਂ ਸੀ। ਸਿਰਫ ਇਹ ਸਾਰਾ ਇੱਕ ਕ੍ਰੀਏਟ ਕਰ ਰਹੇ ਨੇ ਇਸ ਕਿਸਮ ਦਾ ਮਾਹੌਲ। ਹਾਲਾਂਕਿ ਥਰੂ ਆਊਟ ਜਿੰਨੇ ਪ੍ਰੋਟੈਸਟ ਨੇ ਉਹ ਬਿਲਕੁਲ ਪੀਸਫੁਲ ਨੇ ਔਰ ਅਸੀਂ ਜਿਹੜਾ ਇਹ ਰਿਪੀਟਡਲੀ ਰਿਮਾਈਂਡ ਵੀ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਨਾ ਪ੍ਰੋਟੈਸਟ ਥੰਮਣ, ਨਾ ਇਹਨਾਂ ਦਾ ਜ਼ੁਲਮ ਥੰਮਣ ਵਾਲਾ ਹੈ, ਬਿਲਕੁਲ ਨਾ ਸਾਡੇ ਪ੍ਰੋਟੈਸਟ ਥੰਮਣ ਵਾਲੇ ਨੇ। ਸੋ ਅਸੀਂ ਆਪਣੇ ਵਿਊਅਰਸ ਨੂੰ ਔਰ ਜਿੱਥੋਂ ਤੱਕ ਵੀ ਜਿਹੜੇ ਬਾਅਦ ਦੇ ਵਿੱਚ ਵੀ ਸਾਡੇ ਦੇਖਦੇ ਨੇ ਵੀਡੀਓਜ਼ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਕੋਈ ਵੀ ਜਦੋਂ ਤੁਸੀਂ ਪ੍ਰੋਟੈਸਟ ਤੇ ਵੀ ਹੁੰਦੇ ਹੋ ਖੱਬੇ ਸੱਜੇ ਤੁਸੀਂ ਦੇਖੋ ਕੌਣ ਹੈ, ਕੋਈ ਵੀ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਦਾ ਹੈ ਦੂਸਰਾ ਉਹਨੂੰ ਪਛਾਣੋ, ਉਹਨੂੰ ਰਿਪੋਰਟ ਕਰੋ। ਜਿਹੜੇ ਕੰਟਰੋਲ ਕਰ ਰਹੇ ਹੁੰਦੇ ਨੇ ਸਟੇਜ ਤੋਂ ਉਹ ਵਾਰ-ਵਾਰ ਇਹ ਰਿਮਾਈਂਡਰ ਦੇਣ ਕਿ ਭਾਈ ਅਸੀਂ ਬਿਲਕੁਲ ਪੀਸਫੁਲ ਹੈ। ਜੇ ਕੋਈ ਵੀ ਇਸ ਕਿਸਮ ਦੀ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਾਪਸ ਦੇ ਹਵਾਲੇ ਕਰੋ ਕਿਉਂਕਿ ਈਵਨ ਜਿਹੜੀ ਅਜਨਾਲਾ ਘਟਨਾ ਹੈ ਮੈਨੂੰ ਕੋਈ ਇਹ ਭੁਲੇਖਾ ਨਹੀਂ ਹੈ ਔਰ ਜੇ ਆਇਡੈਂਟੀਫਾਈ ਪ੍ਰੋਪਰਲੀ ਕੀਤਾ ਜਾਏਗਾ ਤਾਂ ਇਹ ਕੰਮ ਵੀ ਜਿਹੜੇ ਇਹਨਾਂ ਦੇ ਵਿੱਚ ਵਾੜੇ ਹੋਏ ਏਜੰਟ ਭਾਵੇਂ ਉਹ ਅੰਮ੍ਰਿਤ ਛਕਾ ਕੇ ਵਿੱਚ ਵਾੜੇ ਹੋਣੇ ਨੇ ਇਹ ਉਹਨਾਂ ਦੀ ਕਰਤੂਤ ਸੀ। ਇਹੀ ਕੰਮ ਕਿਉਂਕਿ ਸਾਨੂੰ ਅੰਦਰੂਨੀ ਸੋਰਸਿਸ ਤੋਂ ਪਤਾ ਹੈ ਕਿ ਵੀ ਜਦੋਂ ਜਲੰਧਰ ਦੇ ਵਿੱਚ ਮਾਡਲ ਟਾਊਨ ਕੁਰਸੀਆਂ ਤੋੜ ਕੇ ਸਾੜਨ ਵਾਲੀ ਗੱਲ ਹੋਈ ਉਸ ਸ਼ਾਮ ਵੀ ਉਹਨਾਂ ਦੇ ਇਕੱਠ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਉਹ ਕਾਫੀ ਗੁੱਸੇ 'ਚ ਸੀ ਕਿ ਭਾਈ ਇਹ ਤੁਸੀਂ ਕੀ ਸ਼ੁਰੂ ਕਰ ਦਿੱਤਾ ਹੈ ਜਾਂ ਦੂਜਾ। ਹਾਲਾਂਕਿ ਪਬਲਿਕਲੀ ਉਹਨਾਂ ਨੇ ਕੰਡੈਮ ਨਹੀਂ ਕੀਤਾ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਔਰ ਇਹ ਸਾਰਾ ਹੀ ਨੈਰੇਟਿਵ ਜਿਹੜਾ ਹੈ ਉਹ ਵਾਇਲੈਂਸ ਸਿਰਫ ਤੇ ਸਿਰਫ ਇੰਡੀਅਨ ਸਟੇਟ ਦੇ ਹੱਕ 'ਚ ਜਾਂਦੀ ਹੈ। ਸੋ ਜੇ ਪ੍ਰੋਟੈਸਟ ਦੀ ਗੱਲ ਕਰੀਏ ਤੇ ਜੇ ਮੈਂ ਕੱਲੇ ਦਾ ਜ਼ਿਕਰ ਕਰਾਂ ਤਾਂ ਫਿਰ ਮੇਰਾ ਖਿਆਲ ਹੈ ਕਿ ਇੱਕ ਪੂਰਾ ਅੱਜ ਦਾ ਪ੍ਰੋਗਰਾਮ ਪ੍ਰੋਟੈਸਟ ਤੇ ਹੋਏਗਾ ਪਰ ਅਸੀਂ ਜਿੰਨੇ ਇੱਕ ਦੀ ਰਿਪੋਰਟਿੰਗ ਵੀ ਸਾਡੇ ਕੋਲ ਆਲਮੋਸਟ ਸਾਰੇ TV 84 ਵੱਲ ਹੋਪ ਨਾਲ ਵੀ ਦੇਖਦੇ ਨੇ ਕਿ ਭਾਈ ਜਿਹੜਾ ਉਹ ਹੋਏ ਔਰ ਜਿਵੇਂ ਸਾਡੇ ਆਟਵਾ ਤੋਂ ਪ੍ਰੋਟੈਸਟ ਜਿਹੜਾ ਵੀਕਐਂਡ ਦੇ ਉੱਤੇ ਸੀ ਸਾਡੇ ਵੀਰ ਮਨਵੀਰ ਸਿੰਘ ਉਹਨਾਂ ਨੇ ਜਿਹੜਾ ਉਹ ਬੜੇ ਚੰਗੇ ਢੰਗ ਨਾਲ ਪਹਿਲਾਂ ਤਾਂ ਇੱਕ ਵੱਡਾ ਪ੍ਰੋਟੈਸਟ ਹੋਇਆ ਜਿਹਨੂੰ ਅਸੀਂ ਕਵਰ ਕੀਤਾ ਸੀ। ਇੱਕ ਜਿਹੜਾ ਲਸਾਲ ਔਰ ਦੂਸਰੇ ਗੁਰਦੁਆਰਿਆਂ ਵੱਲੋਂ ਆਟਵਾ 'ਚ ਰੱਖਿਆ ਗਿਆ ਸੀ ਉਸ 'ਚ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ ਔਰ ਇਹ ਸਾਰੇ ਦੇ ਨਾਲ ਖਾਸ ਸੀ ਕਿ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਿਪ ਆਫ ਹੁਣ ਅੰਦਰੋਂ ਵੀ ਮਿਲ ਜਾਂਦੀ ਹੈ ਜਿਹੜੇ ਸਿੰਪੈਥਾਈਜ਼ਰ ਨੇ ਕਿ ਭਾਈ ਉਹ ਤਾਂ ਜਿਹੜਾ ਹਾਈ ਕਮਿਸ਼ਨਰ ਹੈ ਉਹ ਤਾਂ ਮੌਂਟਰੀਅਲ ਗਿਆ ਹੋਇਆ ਹੈ ਕਿਸੇ ਹੋਰ ਫੰਕਸ਼ਨ 'ਚ ਤੇਲਗੂ ਭਾਸ਼ਾ ਵਾਲਿਆਂ ਦੇ। ਇਹ ਸਿੰਘ ਉੱਥੇ ਵੀ ਪਹੁੰਚ ਗਏ ਉਹਦੀ ਝੰਡੇ ਵਾਲੀ ਕਾਰ ਜਾਂ ਦੂਜੇ ਉਹਨੂੰ ਆਪਣੇ ਝੰਡੇ ਦਿਖਾ ਕੇ ਜ਼ਿੰਦਾਬਾਦ ਮੁਰਦਾਬਾਦ ਕਰਕੇ ਇਹਨੂੰ ਕਹਿੰਦੇ ਨੇ ਚੇਜ਼। ਇਹ ਤਾਂ ਅੰਮ੍ਰਿਤਪਾਲ ਸਿੰਘ ਨੂੰ ਚੇਜ਼ ਦੇਣ ਦੀ ਗੱਲ ਕਰ ਰਹੇ ਨਾ ਕਿ ਵੀ ਉਹ ਜਿਵੇਂ ਉਹ ਪਿੱਛੇ ਲੱਗੇ ਹੋਏ ਨੇ ਤੇ ਚੇਜ਼ ਪਤਾ ਨਹੀਂ ਕਿੰਨੇ ਕੁ ਹੈ ਲੇਕਿਨ ਇਹਨਾਂ ਦਾ ਇਹ ਹਾਈ ਕਮਿਸ਼ਨਰ ਔਰ ਇਹਨਾਂ ਦੇ ਐਂਬੈਸਡਰ ਇਹ ਘਰੋਂ ਨਹੀਂ ਨਿਕਲਣਗੇ ਇਹਨਾਂ ਨੂੰ ਔਰ ਜਿੱਥੇ ਕਿਸੇ ਸਿੱਖ ਦੇ ਨਜ਼ਰ ਹੀ ਪਏ ਇਹਨਾਂ ਨੂੰ ਹਾਰਮ ਨਹੀਂ ਕਰਨਾ ਹੈ ਪਰ ਇਹਨਾਂ ਨੂੰ ਸ਼ਰਮ ਦੇਣੀ ਹੈ ਕਿ ਲਾਂਤੀਓ ਤੁਸੀਂ ਇੰਨੇ ਅਕਰਤਗਾਨ ਹੋ ਜਿਸ ਕੌਮ ਨੇ ਤੁਹਾਨੂੰ 1000 ਸਾਲ ਦੀ ਗੁਲਾਮੀ ਚੋਂ ਕੱਢ ਕੇ ਰਾਜ ਭਾਗ ਦਿੱਤਾ ਹੈ ਤੁਸੀਂ ਇਹ ਸ਼ਰਮ ਦੇ ਨਾਲ ਹੀ ਜਿਹੜਾ ਇਹਨਾਂ ਦਾ
ਇਹਨਾਂ ਨੂੰ ਮਾਰਨ ਦੀ ਲੋੜ ਹੈ, ਇਹਨਾਂ ਦੇ ਉੱਤੇ ਕੋਈ ਹਿੰਸਕ ਕੰਮ ਕਰਨ ਦੀ ਲੋੜ ਨਹੀਂ ਹੈ। ਬਿਲਕੁਲ। ਔਰ ਇਹ ਵੱਡੇ ਪ੍ਰੋਟੈਸਟ ਜਿਹੜੇ ਨੇ ਉਹ ਚੱਲ ਹੀ ਰਹੇ ਨੇ। ਪੱਕਾ ਮੋਰਚਾ ਜਿਵੇਂ ਸੈਨ ਫਰਾਂਸਿਸਕੋ 'ਚ ਝੰਡੇ ਗੱਡੇ ਹੋਏ ਨੇ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਪੱਕਾ ਜਿਹੜਾ ਉਹਨਾਂ ਨੇ ਆਸਟ੍ਰੇਲੀਆ ਦੀ ਕੈਪੀਟਲ ਕੈਨਬਰਾ 'ਚ ਝੰਡਾ ਗੱਡਿਆ ਹੋਇਆ। 6 ਮੈਂਬਰ ਪਾਰਲੀਮੈਂਟ ਆਲਰੇਡੀ ਸਪੋਰਟ 'ਚ ਆਏ ਨੇ ਔਰ ਇਨਰ ਲੌਬੀ ਵੀ ਚੱਲ ਰਹੀ ਹੈ। ਬਹੁਤ ਸਾਰੇ ਜਿਹੜੇ ਨੇ ਹਮਦਰਦੀ ਦਾ ਇਜ਼ਹਾਰ ਕਰ ਰਹੇ ਨੇ। ਔਰ ਇਸ ਵੀਕਐਂਡ ਦੇ ਉੱਤੇ ਤਿੰਨੋਂ ਹੀ ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਆਸਟ੍ਰੇਲੀਆ 'ਚ ਹੋਏ ਨੇ। ਸਿਡਨੀ 'ਚ ਵੀ ਹੋਇਆ ਬਿਲਕੁਲ, ਔਰ ਮੈਲਬਰਨ ਦੇ ਵਿੱਚ ਵੀ ਔਰ ਬ੍ਰਿਸਬੇਨ ਦੇ ਵਿੱਚ ਵੀ ਔਰ ਬਾਕੀ ਯੂਰਪ 'ਚ ਫਰਾਂਸ, ਇਟਲੀ, ਇੰਨੇ ਟਾਊਨ ਇੰਨੇ ਸ਼ਹਿਰ ਨੇ ਮੇਰੇ ਕੋਲੋਂ ਕਾਊਂਟ ਨਹੀਂ ਹੋਏਗਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਿਊਯਾਰਕ ਦੇ ਵਿੱਚ ਆਲਰੇਡੀ ਪ੍ਰੋਟੈਸਟ ਅਸੀਂ ਕੀਤਾ ਸੀ, ਲੇਕਿਨ ਬੀਤੇ ਕੱਲ ਸੰਡੇ ਉਹ ਨੌਜਵਾਨਾਂ ਦਾ, ਜਿਵੇਂ ਮੈਂ ਕਿਹਾ ਵੀ ਯੂਥ ਹੀ ਆਰਗੇਨਾਈਜ਼ ਕਰਦਾ ਹੈ, ਉਹਨਾਂ ਨੇ ਇੱਕ ਵੱਡੀ ਕਾਰ ਰੈਲੀ ਜਿਹੜੀ ਹੈ ਗੁਰਦੁਆਰਾ ਬਾਬਾ ਮੱਖਣ ਸ਼ਾਹ ਜਿਹੜਾ 118 ਸਟਰੀਟ ਤੇ ਹੈ ਗੁਰਦੁਆਰਾ ਸਾਹਿਬ, ਉੱਥੋਂ ਸ਼ੁਰੂ ਕਰਕੇ ਟਾਈਮ ਸਕੁਅਰ, ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਸੀ ਕਿ ਕਈ ਘੰਟੇ ਜਿਹੜੇ ਨੇ ਉਹ ਜਿਹੜਾ ਉਹ ਸੜਕ ਦੇ ਉੱਤੇ, ਔਰ ਹਾਲਾਂ ਪੁਲਿਸ ਦਾ ਬੰਦੋਬਸਤ ਸੀ। ਔਰ ਟਾਈਮ ਸਕੁਅਰ 'ਚ ਉਹਨਾਂ ਨੇ ਵੱਡਾ ਇਕੱਠ ਕੀਤਾ ਔਰ ਟਾਈਮ ਸਕੁਅਰ ਦੀ ਸਕਰੀਨ ਦੇ ਉੱਤੇ ਜਿਹੜਾ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਤਸਵੀਰ ਚੱਲ ਰਹੀ ਸੀ। ਔਰ ਜਦੋਂ ਟਾਈਮ ਸਕੁਅਰ 'ਚ ਕੁਝ ਹੁੰਦਾ ਹੈ ਇੰਡੀਅਨ ਮੀਡੀਆ ਉਹਨੂੰ ਇਗਨੋਰ ਨਹੀਂ ਕਰ। ਇਹ ਖਬਰ ਵੀ ਬਣੀ ਕਿ ਜੀ ਹੁਣ ਜਿਹਨੂੰ ਉਹ ਚੇਜ਼ ਦੇ ਕੇ ਕਹਿ ਰਹੇ ਨੇ ਉਹ ਤਾਂ ਫੋਟੋਆਂ ਉਹਦੀਆਂ ਉੱਥੇ ਲਾ ਰਹੇ ਨੇ ਕਿ ਜੀ ਇਹ ਦੇਖੋ ਪਹੁੰਚ ਗਿਆ, ਹੁਣ ਉੱਤਰਾਖੰਡ ਪਹੁੰਚ ਗਿਆ, ਹੁਣ ਨੇਪਾਲ ਪਹੁੰਚ ਗਿਆ, ਹੁਣ ਦੂਜਾ ਪਹੁੰਚ ਗਿਆ। ਪਰ ਟਾਈਮ ਸਕੁਅਰ ਦੇ ਵਿੱਚ ਬੜਾ ਜ਼ਬਰਦਸਤ ਇਕੱਠ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਕਰੀਨ ਦੇ ਉੱਤੇ ਤਸਵੀਰ ਲਗਾਤਾਰ, ਕਿਉਂਕਿ ਅੱਜ ਕੱਲ੍ਹ ਮੌਸਮ ਵੀ ਵਧੀਆ ਹੈ ਔਰ ਉਦਣ ਦਿਨ ਵੀ ਕੱਲ੍ਹ ਵਧੀਆ ਸੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਟੂਰਿਸਟ ਨੇ ਉਹਨਾਂ ਨੇ ਦੇਖਿਆ, ਉਹਨਾਂ ਦੀ ਕਿਉਰਿਓਸਿਟੀ ਵੀ ਸੀ ਕੀ ਚੱਲ ਰਿਹਾ ਔਰ ਕੀ ਨਹੀਂ ਚੱਲ ਰਿਹਾ। ਔਰ ਫਿਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਟਾਊਨ ਹਿਊਸਟਨ ਦੇ ਵਿੱਚ ਵੱਡਾ ਪ੍ਰੋਟੈਸਟ, ਔਰ ਸਾਨੂੰ ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਸਾਡੇ 91-92 ਤੋਂ ਮੇਜ਼ਬਾਨ ਵੀ ਨੇ ਔਰ ਲਗਾਤਾਰਤਾ ਨਾਲ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ, ਉਹਨਾਂ ਦੇ ਬੇਟਾ ਗੁਰਵਿੰਦਰ ਸਿੰਘ ਜਿਹੜੇ ਯੂਨਾਈਟਿਡ ਸਿਕਸ ਦੇ ਡਾਇਰੈਕਟਰ ਨੇ ਔਰ ਖੁਦ ਵੀ ਹੀ ਇਜ਼ ਅ ਵੈਰੀ ਗੁੱਡ ਸਪੀਕਰ, ਉਹਨਾਂ ਦਾ ਅੱਗੋਂ ਬੇਟਾ ਅਮਰੀਕ ਸਿੰਘ, ਔਰ ਅੱਜ ਉਹਨਾਂ ਦੇ ਦਾਦਾ ਜੀ ਨੇ ਸੁਰਿੰਦਰ ਸਿੰਘ ਗਿੱਲ ਹੋਰਾਂ ਨੇ ਉਸ ਪ੍ਰੋਟੈਸਟ ਦੇ ਉੱਤੇ ਛੋਟਾ ਜਿਹਾ ਅਮਰੀਕ ਸਿੰਘ ਦਸਤਾਰ ਸਜਾਈ ਹੋਈ ਹੈ, ਬੋਲ ਰਿਹਾ। ਤੇ ਮੈਂ ਵੀ ਐਕਸਲੈਂਟ ਕਹਿ ਕੇ ਥੱਲੇ ਲਿਖਿਆ ਕਿ ਵੀ ਹੁਣ 3rd ਜਨਰੇਸ਼ਨ ਜਿਹੜੀ ਹੈ ਉਹ ਖਾਲਿਸਤਾਨ ਦੀ ਸਟੈਂਡਰਡ ਬੀਅਰਰ ਬਣ ਗਈ। ਔਰ ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਗੱਲ ਅੱਗੇ ਤੁਰ ਰਹੀ ਹੈ। ਐਟਲਾਂਟਾ ਜਾਰਜੀਆ ਦੀ ਕੈਪੀਟਲ, ਔਰ ਅੱਜ ਜਦੋਂ ਮੈਨੂੰ ਐਟਲਾਂਟਾ ਵਾਲਿਆਂ ਦਾ ਆਇਆ ਕਿ ਭਾਈ ਅਸੀਂ ਵੀ ਮੈਂ ਕਿਹਾ ਤੁਸੀਂ ਐਟਲਾਂਟਾ ਵਾਲੇ ਕਦੋਂ ਦੇ ਕਰਨ ਲੱਗ ਗਏ ਪ੍ਰੋਟੈਸਟ, ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਬੜੀ ਖੂਬਸੂਰਤ ਹੈ। ਦਰਸ਼ਕ ਜਿਉਂ ਮੈਂ ਗੱਲ ਕਰ ਰਿਹਾ ਪਿਕਚਰਸ ਨਾਲ ਦੇਖ ਰਹੇ ਹੋਣਗੇ ਔਰ ਬੜੀ ਬਰੀਫ ਔਰ ਈਵਨ ਹਾਲਾਂਕਿ ਵਰਕਿੰਗ ਡੇ ਹੈ ਔਰ ਐਟਲਾਂਟਾ ਵਰਗਾ ਸ਼ਹਿਰ 100 ਤੋਂ ਜ਼ਿਆਦਾ ਪ੍ਰੋਟੈਸਟਰ, ਔਰ ਉੱਥੇ ਅਗੇਨ ਜਿਹੜੀ ਲੀਡ ਹੈ ਉਹ ਯੰਗਸਟਰਸ ਦੇ ਕੋਲ ਹੈ। ਔਰ ਉਹਨਾਂ ਨੇ ਜਿਸ ਤਰੀਕੇ ਦੀ ਸਾਰੀ ਪ੍ਰੈਸ ਰਿਲੀਜ਼ ਔਰ ਦੂਸਰੀ ਬਣਾਈ, ਉਹਨਾਂ ਨੇ ਇੰਡੀਆ ਨੂੰ ਉਹਨਾਂ ਨੇ ਕਿਹਾ ਜੀ ਇਹ ਆਲਰੇਡੀ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ। ਜੇ ਤੁਸੀਂ ਵਰਲਡ ਪ੍ਰੈਸ ਫਰੀडम ਇੰਡੈਕਸ ਤੇ ਦੇਖੋ ਤੇ 180 ਮੁਲਕਾਂ ਚੋਂ 150ਵੇਂ ਨੰਬਰ 'ਚ ਭਾਰਤ ਹੈਗਾ, ਔਰ ਉੱਥੇ ਪੀਸਫੁਲ ਅਸੈਂਬਲੀ ਔਰ ਇੰਟਰਨੈਟ ਸਰਵਿਸਿਜ਼ ਬੰਦ, ਫੜੋ ਫੜੀ, ਆਰਬਿਟਰੀ ਡਿਟੈਂਸ਼ਨ ਔਰ ਦਿਸ ਦੈਟ। ਉਹਨਾਂ ਦੀ ਪ੍ਰੈਸ ਰਿਲੀਜ਼ 'ਚ ਉਹਨਾਂ ਨੇ ਕਿਹਾ ਕਿ ਭਾਈ ਔਰ ਇਹ ਅੰਮ੍ਰਿਤਪਾਲ ਸਿੰਘ ਨੂੰ ਅਰੈਸਟ ਕਰਕੇ ਸਾਇਲੈਂਸ ਕਰਨ ਦਾ ਮਤਲਬ ਜਿਹੜਾ ਈਵਨ ਧਾਰਮਿਕ ਪ੍ਰਚਾਰ ਕਰਨ ਵਾਲਾ ਬੰਦਾ ਹੈ ਉਸ ਦੇ ਰਸਤੇ ਦੇ ਵਿੱਚ ਇਹ ਵੱਡੀ ਰੁਕਾਵਟ ਬਣੇ ਹੋਏ ਨੇ। ਔਰ ਇਸੇ ਤਰ੍ਹਾਂ ਜੋ ਵਾਸ਼ਿੰਗਟਨ ਦੇ ਵਿੱਚ ਇਹਨਾਂ ਨੇ ਪੀਸਫੁਲ ਪ੍ਰੋਟੈਸਟ ਦੇ ਉੱਤੇ ਜਿਸ ਕਿਸਮ ਦਾ ਵਾਵੇਲਾ ਸ਼ੁਰੂ ਕੀਤਾ ਹੋਇਆ, ਉੱਥੋਂ ਰਿਸਪੌਂਸ ਵੀ ਆਇਆ, ਉਹਨਾਂ ਦੀ ਵੀ ਪੂਰੀ ਸਟੇਟਮੈਂਟ ਹੈ ਕਿ ਭਾਈ ਇਹ ਬਿਲਕੁਲ ਝੂਠਾ ਨੈਰੇਟਿਵ ਹੈ। ਇਹਨਾਂ ਨੇ ਪ੍ਰਵੋਕ ਕਰਕੇ ਇੱਕ ਜਿਹੜੇ ਉਹ ਸਾਰੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਔਰ ਪ੍ਰਵੋਕ ਕੋਈ ਆਮ ਨਹੀਂ ਸੀ ਕਰ ਰਿਹਾ, PTI ਦਾ ਬਿਊਰੋ ਚੀਫ ਕਰ ਰਿਹਾ ਸੀ। ਔਰ ਕਿਉਂਕਿ ਮੈਂ ਤਾਂ ਜਦੋਂ ਦੇਖਿਆ, ਮੈਂ ਤਾਂ ਇਹਨੂੰ ਲਲਿਤ ਝਾਅ ਨੂੰ ਜਦੋਂ ਉਹਦੀ ਅਜੇ ਅਪਾਇੰਟਮੈਂਟ ਹੀ ਹੋਈ ਸੀ ਪਹਿਲੇ 6 ਮਹੀਨੇ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਸੀ। ਔਰ ਇਹ ਜਿਹੜਾ ਇਸ ਦੇ ਨਾਲ ਮੀਡੀਆ ਦੇ ਵਿੱਚ ਸ਼ੈਤਾਨੀ ਦਾ ਕੰਮ ਇਹਨਾਂ ਦਾ ਬਰਾਬਰ ਚੱਲ ਰਿਹਾ। ਪਰ ਜਿਵੇਂ UK ਦੇ ਵਿੱਚ ਇੱਕ ਇਹਨਾਂ ਦਾ ਪੇਰੋਲ ਦੇ ਉੱਤੇ MP ਹੈ ਬੌਬ ਬਲੈਕਮੈਨ, ਉਸ ਨੇ ਕਿਹਾ ਜੀ ਖਾਲਿਸਤਾਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ,
ਇਹ ਜੋ 6ਵੀਂ ਵਾਰ ਹੈ ਜਦੋਂ ਭਾਰਤੀ ਹਾਈ ਕਮਿਸ਼ਨ ਤੇ ਹਮਲਾ ਹੋਇਆ ਹੈ ਔਰ ਹਾਊਸ ਆਫ ਕਾਮਨਸ ਦੇ ਆਗੂ ਪੈਨਰੀ ਮੋਡਰਟ ਨੇ ਐਡਰੈਸ ਕਰਦਾ ਕਿ ਇਹ ਹਮਲਾ ਭਾਰਤ ਦਾ ਅਪਮਾਨ ਹੈ। ਹੁਣ ਇਹੀ ਹੈ ਕਿ ਭਾਈ ਜਿਹਦੀ ਜੇਬ ਦੇ ਵਿੱਚ ਪੈਸੇ ਜਾਂਦੇ ਨੇ ਉਹ ਲੇਕਿਨ ਜਿਵੇਂ ਸਿੱਖ ਐਮਪੀ ਬੀਬੀ ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੀਸੀ, ਹਾਲਾਂਕਿ ਕੁਛ ਦਾ ਇਤਰਾਜ਼ ਸੀ ਕਿ ਜੋ ਨਹੀਂ ਬੋਲੇ। ਮੈਂ ਕਿਹਾ ਸੀ ਵੀ ਠੀਕ ਹੈ, ਉਹਨਾਂ ਨੇ ਟਵੀਟ ਕੀਤੇ ਹੋਏ ਨੇ, ਹਾਲਾਂਕਿ ਉਹਨਾਂ ਦਾ ਬਹੁਤਾ ਮੀਡੀਆ 'ਚ ਜ਼ਿਕਰ ਨਹੀਂ ਹੋਇਆ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿੱਥੇ ਇਹ ਨੈਗੇਟ ਕਰ ਰਹੇ ਨੇ। ਹੁਣ ਸਿਡਨੀ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਗੈਲੀਪੋਲੀ ਦੀ ਜੰਗ ਫਸਟ ਵਰਲਡ ਵਾਰ ਦੀ ਹੋਈ, ਉਹਦੇ ਸਿੱਖ ਸੋਲਜਰਸ ਔਰ ਆਸਟ੍ਰੇਲੀਅਨ ਸੋਲਜਰਸ ਦਾ ਖੂਨ ਸਾਂਝੇ ਤੌਰ ਦੇ ਉੱਤੇ ਡੁੱਲਿਆ ਸੀ ਔਰ ਉਹਨਾਂ ਨੇ ਸਿਡਨੀ ਦੇ ਵਿੱਚ ਉਸ ਸਿਡਨੀ ਦੇ ਹਵਾਲੇ ਨਾਲ ਹੀ ਖਬਰ ਹੈ ਕਿ ਭਾਈ ਉਹਨਾਂ ਨੇ ਸਿਡਨੀ ਦੇ ਵਿੱਚ ਇੱਕ ਬੁੱਤ ਸਿੱਖ ਦਾ ਜਿਹੜਾ ਪਹਿਲੀ ਸੰਸਾਰ ਜੰਗ ਦੇ ਵੇਲੇ ਜਿਹੜਾ ਇੱਕ ਰੋਲ ਮਾਡਲ ਦੇ ਤੌਰ ਤੇ ਸਿੱਖਾਂ ਨੂੰ ਦੱਸਣ ਦੇ ਲਈ 3 ਸਾਲ ਤੋਂ ਉਹ ਪ੍ਰੋਗਰਾਮ ਕਰ ਰਹੇ ਸੀ ਕਿ ਵੀ ਪਾਰਕ ਦੇ ਵਿੱਚ ਬੁੱਤ ਲਾਇਆ ਜਾਏ ਔਰ ਇਹ ਜਿਹੜਾ ਬਲੈਕ ਟਾਊਨ ਦੇ ਮੇਅਰ ਟੋਨੀ ਬਲੇਸਟੇਲ ਨੇ ਇਹ ਬੁੱਤ ਲਾਇਆ, ਇਹਨੂੰ ਲੋਕਾਂ ਦੇ ਸਮਰਪਿਤ ਕੀਤਾ। ਜੇ ਦਰਸ਼ਕ ਉਸ ਦੀਆਂ ਪਿਕਚਰਸ ਵੀ ਜੇ ਦਿਖਾ ਰਹੇ ਹੁਣ, ਮੈਂ ਭੇਜੀਆਂ ਹੋਈਆਂ ਨੇ ਟੈਕਨੀਕਲ ਟੀਮ ਨੂੰ ਆਸਟ੍ਰੇਲੀਆ ਦੇ ਹਵਾਲੇ ਨਾਲ, ਕਿ ਬਿਗਲ ਵਜਾ ਕੇ ਸਾਰੇ ਸਿਪਾਹੀਆਂ ਨੇ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਗਈ। 1 ਮਿੰਟ ਦਾ ਮੌਨ ਵੀ ਸੀ ਔਰ ਇਹ ਜਿਹੜਾ ਇਹ ਸਾਰੇ ਦੀ ਇੱਕ ਖਾਸ ਗੱਲ ਹੋਰ ਹੈ ਕਿ ਵੀ ਇਹ ਭਾਵੇਂ ਲੋਕਲ ਕਮਿਊਨਿਟੀ ਦਾ ਐਫਰਟ ਸੀ ਔਰ ਉਸ ਦੇ ਵਿੱਚ ਹੋਣਾ ਸੀ, ਲੇਕਿਨ ਇਹਦੇ 'ਚ ਸਮੂਹ ਗਲਤੀ ਨਾਲ ਹੋਏ ਜਾਂ ਉੱਥੇ ਆਦਤ ਹੁੰਦੀ ਕਈ ਵਾਰੀ ਗੁਰਦੁਆਰਾ ਪ੍ਰਬੰਧਕਾਂ ਨੂੰ, ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਇਸ ਹਾਈ ਲੈਵਲ ਫੰਕਸ਼ਨ ਦੇ ਲਈ। ਲੇਕਿਨ ਜੋ ਹੀ ਸਿੱਖਾਂ ਨੂੰ ਪਤਾ ਲੱਗਾ ਇਹ ਹੈ, ਉਹਨਾਂ ਨੇ ਮੈਨੇਜਮੈਂਟ ਨੂੰ ਕਿਹਾ ਵੀ ਖਬਰਦਾਰ ਕਿ ਵੀ ਇਹਨੂੰ ਸੱਦਿਆ ਤੁਸੀਂ, ਔਰ ਉਹ ਫਿਰ ਬੈਕ ਟਰੈਕ ਕਰ ਗਏ। ਔਰ ਹਾਈ ਕਮਿਸ਼ਨ ਵੀ ਜੁੱਤੀਆਂ ਤੋਂ ਤਾਂ ਇਹ ਤਾਂ ਨਹੀਂ ਹੈ ਵੀ ਜੁੱਤੀਆਂ ਕੋਈ ਖਲੋ ਕੇ ਮਾਰਨੀਆਂ ਹੁੰਦੀਆਂ, ਵੈਸੇ ਵੀ ਜੁੱਤੀ ਸੁੱਟੀ ਜਾ ਸਕਦੀ, ਉਹ ਮਾਰਨੀ ਨਹੀਂ ਹੈ, ਉਹਨਾਂ ਨੂੰ ਲੱਗਣੀ ਨਹੀਂ ਚਾਹੀਦੀ, ਪਰ ਉਹਨਾਂ ਨੂੰ ਤੁਸੀਂ ਜੁੱਤੀ ਦਿਖਾ ਤਾਂ ਦਿੰਦੇ। ਉਹ ਤੋਂ ਇਹ ਡਰਦੇ ਵੀ ਨੇ, ਇਹਦੇ ਤੋਂ ਹੀ ਸਾਡੇ ਪੰਜਾਬੀ ਦਾ ਖਾਣ ਵੀ ਆ ਵੀ ਛਿੱਤਰਾਂ ਦੇ ਕੱਚੇ। ਸੋ ਸਿਡਨੀ ਵਾਲਿਆਂ ਨੇ ਇਹ ਵੀ ਦੱਸਤਾ ਕਿ ਭਾਈ ਤੁਸੀਂ ਭਾਵੇਂ ਪ੍ਰਾਈਮ ਮਿਨਿਸਟਰ ਲੈਵਲ ਤੇ ਨੈਗੇਟ ਕੀਤਾ ਹੈ, ਜਾ ਕੇ ਉਹਨੂੰ ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਕੰਨ 'ਚ ਕਿਹਾ ਵੀ ਸਿੱਖਾਂ ਦੀ ਖਬਰ ਲਿਓ ਚੰਗੀ ਤਰ੍ਹਾਂ, ਪਰ ਇੱਥੇ ਤਾਂ ਸਿੱਖ ਜਿਹੜੇ ਨੇ ਉਹ ਅੱਗੇ ਵੱਧ ਕੇ। ਔਰ ਇਹੀ ਤਰੀਕਾ ਹੈ, ਮੈਂ ਸਮਝਦਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਰੀਕੇ ਨਾਲ ਤਸ਼ੱਦਦ ਦਾ ਦੌਰ ਜਿਹੜਾ ਉਹ ਚੱਲਦਾ ਰਹੇਗਾ। ਇਸ ਵੇਲੇ ਜਿਹੜਾ ਜੇ ਪਹਿਲਾਂ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦੇ ਕੇ ਪਿਛਲੇ 9 ਦਿਨਾਂ ਤੋਂ ਜਿਹੜਾ ਉਹ ਕਹਿੰਦੇ ਨੇ ਕਿ ਭਾਈ ਉਹ ਪੰਜਾਬੀ 'ਚ ਕਹਿੰਦਾ ਹੁੰਦਾ ਸੀ ਕਿ ਵੀ ਅਸੀਂ ਤਾਂ ਸੂਲੀ ਤੇ ਟੰਗੇ ਹੋਏ ਨਹੀਂ, ਹੁਣ ਸੂਲੀ ਤੇ ਟੰਗਣਾ ਇਹੀ ਹੁੰਦਾ ਨਾ, ਸੂਲ ਤਾਂ ਕੰਡੇ ਨੂੰ ਹੀ ਕਹਿੰਦੇ ਨੇ ਕਿ ਵੀ ਤੁਸੀਂ ਇਹਨਾਂ 9 ਦਿਨਾਂ 'ਚ ਕਿਹੜਾ ਸਿੱਖ ਘਰ ਹੈ ਜਿਹਦੇ 'ਚ ਚਰਚਾ ਨਹੀਂ ਹੋ ਰਹੀ ਕਿ ਭਾਈ ਅਮਰਤਪਾਲ ਸਿੰਘ ਕਿੱਥੇ ਹੈ, ਕੀ ਹੋਇਆ, ਇੰਨੇ ਚੱਕੇ ਨੇ, ਡਿਬਰੂਗੜ੍ਹ ਨਵਾਂ ਕਾਲਾ ਪਾਣੀ ਅਸਾਮ 'ਚ ਲੱਭ ਲਿਆ, ਚੁੱਕ ਕੇ ਤੁਸੀਂ NSA ਲਾ ਕੇ ਕਰ ਰਹੇ ਹੋ, ਫੋਨ ਤੁਸੀਂ ਬੰਦ ਕਰਤੇ, ਲੋਕ ਜਿਹੜੇ ਨੇ ਉਹ ਇੰਟਰਨੈਟ ਬੰਦ ਕਰਤਾ। ਇਸ ਲਈ ਡਾਇਸਪੋਰਾ ਸਿੱਖਾਂ ਦਾ, ਕਿਉਂਕਿ ਇਹ ਨਹੀਂ ਹੈ ਕੱਲ ਨੂੰ ਕਿ ਜੀ ਇੱਥੋਂ ਦੇ ਸਾਡੇ ਤਾਂ ਸਾਰੀਆਂ ਫੈਮਿਲੀਜ਼ ਉੱਥੇ ਬੈਠੀਆਂ ਹੋਈਆਂ ਨੇ, ਸੋ ਇਹ ਸਾਡਾ ਕੇਸ ਬਣਦਾ ਔਰ ਯੰਗਸਟਰਸ ਨੇ ਬਿਲਕੁਲ ਠੀਕ ਅਗਵਾਈ ਦਿੱਤੀ ਹੈ। ਅਗੇਨ ਮੈਂ ਇਹ ਕਹਿਣਾ ਚਾਹੁੰਦਾ ਕਿ ਵਾਇਲੈਂਸ ਤੋਂ ਬਚੋ। ਵੈਸੇ ਸਿੱਖ ਕਦੇ ਬਾਹਰ ਵਾਇਲੈਂਸ ਕਰਦੇ ਨਹੀਂ, ਕੀਤੀ ਨਹੀਂ ਹੈ, ਲੇਕਿਨ ਇਹਨਾਂ ਨੇ ਕਿਵੇਂ ਜਜ਼ਬਾਤੀ ਮਾਹੌਲ ਨੂੰ, ਜਦੋਂ ਤੁਸੀਂ ਜਜ਼ਬਾਤੀ ਹੁੰਦੇ ਹੋ ਉਦੋਂ ਤੁਸੀਂ ਜਿਹੜਾ ਤੁਹਾਡੇ 'ਚ ਜਜਮੈਂਟਲ ਐਰਰ ਵੀ ਹੁੰਦਾ, ਉਹਨਾਂ ਨੂੰ ਪਤਾ ਹੈ ਵੀ ਸਾਡੀ ਪਹੁੰਚ ਜਜ਼ਬਾਤੀ ਹੈ ਇਸ਼ੂਜ਼ ਬਾਰੇ, ਇਸ ਲਈ ਜਿਹੜੇ ਆ ਕੇ ਭੜਕਾਟ ਪੈਦਾ ਕਰਦੇ ਨੇ। ਜਿਵੇਂ ਐਟਲਾਂਟਾ ਦੇ ਹਵਾਲੇ ਨਾਲ ਵੀ ਸਿੰਘ ਦੱਸ ਰਹੇ ਸੀ ਕਿ ਜੀ ਜਦੋਂ ਉਹ ਆਏ ਔਰ ਆਪੋਜ਼ਿਟ ਸੜਕ ਦੇ ਉਹਨਾਂ ਦੇ ਜਿਹੜੇ ਨਿਕਲ ਕੇ ਉਹਨਾਂ ਦੇ ਕੌਂਸੂਲੇਟ ਦੇ ਨੇ, ਕਿਉਂਕਿ ਐਟਲਾਂਟਾ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਹੀ ਸੀ, ਉਹ ਪਿਕਚਰਾਂ ਵੀ ਲੈ ਰਹੇ ਨੇ, ਤਾਂ ਇੱਕ ਅੱਧਾ ਕਿਸੇ ਨੂੰ ਕੇਸਰੀ ਪੱਗ ਬਣਾ ਕੇ ਨਾਲ ਖੜਾ ਕੀਤਾ ਹੋਇਆ ਸੀ ਉਹਨਾਂ ਨੂੰ। ਜਦੋਂ ਹੋਇਆ ਫਿਰ ਕਹਿੰਦੇ ਅੱਧੇ ਘੰਟੇ ਬਾਅਦ ਉਹ ਪੱਗ ਲਾ ਕੇ ਆ ਗਿਆ, ਉਵੇਂ ਹੀ ਰੋਡ ਮੋੜ ਜਿਹੜਾ। ਸੋ ਮਤਲਬ ਇਹ ਹੈ ਕਿ ਵੀ ਇਹ ਵਾਰ-ਵਾਰ ਪ੍ਰੋਵੋਕੇਸ਼ਨ ਹੈ ਔਰ ਇਹ ਹਰ ਥਾਂ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਹੋਏਗੀ। ਹਾਂ, ਆਪਣੇ ਗੁਰਦੁਆਰਿਆਂ ਨੂੰ, ਦੂਸਰਿਆਂ ਨੂੰ ਪ੍ਰੋਪਰ ਪ੍ਰੋਟੈਕਟ ਵੀ ਕਰੀਏ, ਕਾਊਂਟਰ ਕੁਛ ਇਸ ਕਿਸਮ ਦਾ ਵੀ ਕਰ ਸਕਦੇ ਨੇ। ਔਰ ਇਸ ਸਾਰੇ 'ਚ ਸਾਡੀ ਤਾਕਤ ਹੈ ਕਿ ਭਾਈ ਇਹਨਾਂ 9 ਦਿਨਾਂ 'ਚ 5 ਮਿਲੀਅਨ ਸਿੱਖ ਡਾਇਸਪੋਰਾ ਇਨ ਸੋਲੀਡੈਰਿਟੀ ਜਿਹੜਾ ਆਪਣੇ ਧਰਤੀ ਦੇ ਨਾਲ ਖਲੋਤਾ ਹੈ, ਆਪਣੇ ਵੀਰਾਂ ਭੈਣਾਂ ਦੇ ਨਾਲ ਖਲੋਤਾ ਹੈ,
ਔਰ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।